ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਸਰੇਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਜਾਂ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੰਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਨੇਲਾ ਦੀ ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੋਂ ਤੇ ਐਂਟੀਲਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272 ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਪਾਂ ਅਰਵਿੰਦ ਕੇਜਰੀਵਾਲ ਤੋਂ। ਰਾਉਜ਼ ਐਵੀਨਿਊ ਅਦਾਲਤ ਨੇ ਹੁਣ ਅਰਵਿੰਦ ਕੇਜਰੀਵਾਲ ਨੂੰ ਸਮਨ ਜਾਰੀ ਕਰਤਾ ਜੀ। ਦੇਖੋ, ਅਰਵਿੰਦ ਕੇਜਰੀਵਾਲ ਦੇ ਮਗਰ ਈਡੀ ਜਿਹੜੀ ਆ ਉਹ ਹੱਥ ਧੋ ਕੇ ਨਹੀਂ, ਹੱਥ ਪੈਰ ਮੂੰਹ ਧੋ ਕੇ ਸਭ ਕੁਝ ਧੋ ਕੇ ਪਈ ਹੋਈ ਆ ਜੀ। ਇਹ ਤਾਂ ਸਾਫ਼ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਕਿਸੇ ਤਰੀਕੇ ਦੇ ਨਾਲ, ਵੇਖੋ ਇੰਡੀਆ ਗੱਠਜੋੜ ਪ੍ਰਵੀਨ ਜੀ ਆਲਮੋਸਟ ਹੁਣ ਤਾਂ ਜਿੱਦਾਂ ਕਹਿ ਲਈਏ ਨਾ ਕਿ ਲੱਕ ਤੁੜਵਾ ਬੈਠਾ ਹੈ ਜੀ, ਤੁਰ ਰਿਹਾ। ਪਰ ਉਸ ਤਰ੍ਹਾਂ ਜਿਸ ਤਰ੍ਹਾਂ ਇੱਕ ਵਿਅਕਤੀ ਦਾ ਲੱਕ ਟੁੱਟ ਜਾਵੇ ਤਾਂ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਦੈਨੀ ਹਾਲਤ ਦੇ ਵਿੱਚ, ਕਿਸ ਕਹਿ ਲਓ ਕਿ ਤਰਸਯੋਗ ਹਾਲਤ ਦੇ ਵਿੱਚ ਉਹ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਤਾਂ ਹੈ ਕਿ ਗੱਠਜੋੜ ਤਾਂ ਹੈ ਪਰ ਉਹ ਲੱਕ ਆਪਦਾ ਤੁੜਵਾ ਬੈਠਾ ਹੈ। ਜੀ, ਕਿਵੇਂ? ਨਿਤਿਸ਼ ਨਹੀਂ, ਕੱਲੀ ਮਮਤਾ ਨਹੀਂ, ਮਾਇਆਵਤੀ ਦੂਰ ਨਹੀਂ ਹੈ। ਅੱਜ ਮੈਂ ਤੇ ਇਹ ਵੀ ਸੁਣਿਆ, ਅੱਜ ਮੇਰੇ ਦੋਸਤ ਕੋਈ ਦੱਸ ਰਹੇ ਸਨ ਕਿ ਜੈੰਤ ਚੌਧਰੀ ਵੀ ਨਹੀਂ ਜਾਏਗਾ ਇਹਨਾਂ ਦੇ ਨਾਲ ਵੈਸਟਰਨ ਯੂਪੀ ਚ। ਠੀਕ ਹੈ। ਚੌਧਰੀ ਉਹ ਮਤਲਬ ਕਿ ਕਹਿੰਦੇ ਕਿ ਨਹੀਂ ਜਾਏਗਾ, ਰੌਲਾ ਪੈ ਰਿਹਾ, ਕੋਈ ਕਹਿੰਦਾ ਜਾਏਗਾ, ਪਰ ਐਸਾ ਲੱਗ ਰਿਹਾ ਸ਼ਾਇਦ ਉਹ ਆਪਣਾ ਵਜ਼ਨ ਵਧਾ ਰਿਹਾ ਹੋਵੇ। ਅੱਛਾ, ਇਸ ਤੋਂ ਇਲਾਵਾ ਕੀ ਚੱਲ ਰਿਹਾ? ਉद्धਵ ਠਾਕਰੇ ਕਹਿ ਰਿਹਾ ਕਿ ਵੇਖੋ ਮੋਦੀ ਸਾਹਿਬ, ਆਪਣੀ ਤੇ ਕੋਈ ਦੁਸ਼ਮਣੀ ਹੈ ਹੀ ਨਹੀਂ, ਮੈਂ ਤੇ ਤੁਹਾਡੇ ਵਾਸਤੇ ਪ੍ਰਚਾਰ ਕਰਦਾ ਰਿਹਾ ਜੀ। ਫਿਰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਸਭ ਤੋਂ ਜਿਹੜੀ ਅਹਿਮ ਕੜੀ ਅਰਵਿੰਦ ਕੇਜਰੀਵਾਲ, ਉਹਦੇ ਅਹਿਮ ਸਾਥੀ ਪਹਿਲਾਂ ਹੀ ਜੇਲ੍ਹ ਦੇ ਵਿੱਚ ਆ ਤੇ ਈਡੀ ਬਿਲਕੁਲ ਉਹਦੇ ਗੁੱਟਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੱਥ ਪਾਉਣ ਵਾਲੀ ਆ। ਜਿੱਦਣ ਹੱਥ ਪੈ ਗਿਆ ਗੁੱਟ ਉਹਨਾਂ ਛੱਡਣਾ ਨਹੀਂ, ਕੈਂਚੀ ਮਾਰ ਕੇ ਇਹਨੂੰ ਉਹਨਾਂ ਗੁੱਛੀ ਕਰ ਦੇਣਾ ਜੀ। ਉਸ ਤੋਂ ਬਾਅਦ ਇਹਨਾਂ ਦੀ ਪਾਰਟੀ ਦੇ ਵਿੱਚ ਕੁਝ ਵੀ ਹੋ ਸਕਦਾ। ਅਰਵਿੰਦ ਕੇਜਰੀਵਾਲ ਇਸ ਗੱਲ ਤੋਂ ਜਾਣੂ ਹੈ ਕਿ ਮੈਨੂੰ ਅੰਦਰ ਸੁੱਟਣ ਤੋਂ ਬਾਅਦ ਬੰਦਾ ਕਿਹੜਾ ਰਹਿ ਜਾਏਗਾ। ਸੰਜੇ ਸਿੰਘ ਵੀ ਅੰਦਰ, ਸਿਸੋਦੀਆ ਵੀ ਅੰਦਰ, ਸਤਿੰਦਰ ਜੈਨ ਨਾ ਬਾਹਰ ਨਾ ਅੰਦਰ। ਤੁਸੀਂ ਇਹ ਵੀ ਤਾਂ ਸੋਚ ਕੇ ਵੇਖੋ ਨਾ। ਆਤਿਸ਼ੀ, ਉਹਨੂੰ ਵੀ ਨੋਟਿਸ। ਤਾਂ ਮਤਲਬ ਕਿ ਪਾਰਟੀ ਦੀ ਭੰਨਤੋੜ ਦਾ ਖਤਰਾ ਤੇ ਹੈ ਹੀ ਆ। ਇਸ ਦੇ ਨਾਲ ਹੀ ਪੰਜਾਬ, ਦਿੱਲੀ, ਕੁਛ ਹੱਦ ਤੱਕ ਹਰਿਆਣਾ, ਗੁਜਰਾਤ, ਗੋਆ ਜੀ, ਉੱਥੋਂ ਵੀ ਸਾਫ਼ ਹੋ ਜਾਣਗੇ ਕੁਛ ਹੱਦ ਤੱਕ। ਤਾਂ ਕਹਿ ਲਓ ਕਿ ਬਹੁਤ ਜ਼ਿਆਦਾ ਅਸਰ ਜਿਹੜਾ ਉਹ ਪਾਇਆ ਸਕਦਾ ਹੈ। ਸੋ ਇਹ ਚੀਜ਼ ਆ। ਹੁਣ ਇਹਨਾਂ ਨੇ ਸਮਰ ਤਮੀਲ ਨਹੀਂ ਕੀਤੇ, ਹਰੇਕ ਵਾਰੀ ਜਵਾਬ ਦੇ ਦਿੰਦੇ ਆ, ਹਰੇਕ ਵਾਰੀ ਜਵਾਬ ਦੇ ਦਿੰਦੇ ਆ। ਜਦੋਂ ਤਮੀਲ ਨਹੀਂ ਹੋਏ ਤੇ ਹੁਣ ਈਡੀ ਜਿਹੜੀ ਆ ਕੋਰਟ ਤੇ ਚਲੇ ਜਾਂਦੀ ਹੈ ਕਿ ਭਾਈ ਇਹ ਤੇ ਸਮਣਾ ਤੇ ਗੌਰ ਨਹੀਂ ਕਰਦੇ ਪਏ। ਤਾਂ ਰਾਉਜ਼ ਐਵੀਨਿਊ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਚਲੋ ਜੀ ਸਮਨ ਜਾਰੀ ਕਰ ਦਿੱਤਾ। ਹੁਣ ਸਮਨ ਜਾਰੀ ਹੋਇਆ 17 ਫਰਵਰੀ ਦਾ। 17 ਫਰਵਰੀ ਤੋਂ ਬਾਅਦ ਦਿਨ ਬਸ 13-14 ਹੀ ਬਚਦੇ, 2 ਹਫ਼ਤੇ ਆ। ਹੁਣ ਅਦਾਲਤ ਦਾ ਮਾਮਲਾ ਇਹ ਹੁੰਦਾ ਕਿ ਤੁਸੀਂ ਇਹਨੂੰ ਲਾਈਟਲੀ ਨਹੀਂ ਲੈ ਸਕਦੇ। ਜੀ, ਜੀ, ਬਿਲਕੁਲ। ਤਾਂ ਕੀ ਇਸ ਕੋਰਟ ਦੇ ਫੈਸਲੇ ਨੂੰ ਉੱਤੇ ਚੈਲੰਜ ਕਰਕੇ ਉਹ ਵਕਫਾ ਲਗਾ ਲਿਆ ਜਾਊਗਾ? ਇੱਕ ਸੁਨਹਿਰੀ ਮੌਕਾ ਵੀ ਆ
ਕਿ ਹੇਠਲੀ ਅਦਾਲਤ ਦੇ ਫੈਸਲੇ ਨੂੰ ਉਤਲੀ ਅਦਾਲਤ 'ਚ ਜਾ ਕੇ ਜੇ ਤੁਸੀਂ ਚੈਲੰਜ ਕਰਕੇ ਸਟੇ ਕਰਵਾ ਲੈਂਦੇ ਹੋ, ਪਰ ਐਸਾ ਹੈ ਕਿ ਜਾਂਚ ਪੜਤਾਲ ਦਾ ਇੱਕ ਜਿਹੜਾ ਦਾਇਰਾ ਹੈ ਨਾ ਜੀ, ਉਹਦੇ ਵਿੱਚ ਕੋਰਟ ਜਿਹੜਾ ਹੈ ਬਹੁਤਾ ਦਖਲ ਨਹੀਂ ਦੇ ਸਕਦਾ। ਇਹ ਪ੍ਰੋਬਲਮ ਦਿਨ ਤਾਂ ਜਿੱਦਾਂ ਕਹਿ ਲਈਏ ਕਿ ਦਿਨ ਕੁਝ ਵੀ ਨਹੀਂ ਰਹਿ ਗਏ ਹੁਣ, ਤੁਸੀਂ ਵੀ ਸਿਆਣੇ ਹੋ ਕਿ ਕੋਡ ਆਫ ਕੰਡਕਟ ਕਿਸੇ ਵੇਲੇ ਵੀ ਲੱਗ ਸਕਦਾ ਹੈ, ਫਰਵਰੀ ਦੇ ਅਖੀਰਲੇ ਦਿਨਾਂ 'ਚ ਵੀ ਤੇ ਮਾਰਚ ਦੇ ਪਹਿਲੇ ਹਫਤੇ 'ਚ ਵੀ, 29 ਦਾ ਮਹੀਨਾ ਆ। ਸੋ ਇਹ ਚੀਜ਼ ਜਿਹੜੀ ਆ ਉਹ ਹੁਣ ਕਸ਼ਮਕਸ਼ ਵਾਲੀ ਆ। ਜੀ ਜੀ, ਇਹ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਬਹੁਤ ਹੱਦ ਤੱਕ ਭਾਰਤੀ ਜਨਤਾ ਪਾਰਟੀ ਨੇ ਇਸ ਗੱਠਜੋੜ ਨੂੰ ਨੁਕਸਾਨ ਪਹੁੰਚਾ ਦਿੱਤਾ ਆ, ਤੇ ਹੁਣ ਬਸ ਉਹਨਾਂ ਦਾ ਇਹੋ ਹੀ ਆ ਕਿ ਆਖਰੀ ਧੱਕਾ ਦੇ ਦਿੱਤਾ, ਉਸ ਤੋਂ ਬਾਅਦ ਤੇ ਬਿਲਕੁਲ ਹੀ ਖਿਡਾਰੀ ਸਾਰੇ ਖਿੰਡ ਜਾਣਗੇ ਨਾ। KCR ਤਾਂ ਪਹਿਲਾਂ ਹੀ ਇਹਨਾਂ ਦੇ ਨਾਲ ਰਲ ਗਿਆ ਸੀਗਾ, ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ, ਕੋਈ ਪਰਦੇ ਦੇ ਅੱਗੇ ਕੋਈ ਪਰਦੇ ਦੇ ਪਿੱਛੇ। ਸੋ ਇਸ ਕਰਕੇ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਬਹੁਤ ਕਾਹਲੀ ਦੇ ਵਿੱਚ ਕੋਰਟ ਜਾਂਦਾ, ਸਮਨ ਹਾਸਲ ਕਰਦਾ, ਪਰ ਕੀ ਇਹ ਹੁਣ ਮਾਮਲਾ ਜਿਹੜਾ ਨਿਬੜ ਜਾਏਗਾ 17 ਫਰਵਰੀ ਨੂੰ ਇਹ ਸ਼ਾਮਲ ਹੋਣਗੇ ਜਾਂਚ ਪੜਤਾਲ ਦੇ ਵਿੱਚ? ਇਹ ਇੱਕ ਬਹੁਤ ਵੱਡਾ ਸਵਾਲ ਰਹੇਗਾ, ਕਿਉਂਕਿ ਅੱਗੇ ਇਹਨਾਂ ਨੇ ਸਮਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ। ਇੱਕ ਗੱਲ ਯਾਦ ਰੱਖਿਓ, ਜਦੋਂ ਵੀ ਸਮਨ ਆਇਆ ਤਾਂ ਇਹਨਾਂ ਨੇ ਕਿਹਾ ਕਿ ਤੁਹਾਡੇ ਸਮਨ ਜਿਹੜੇ ਗੈਰ ਕਾਨੂੰਨੀ ਆ, ਪਰ ਹੁਣ ਕੋਰਟ ਦੇ ਸਮਨਾਂ ਨੂੰ ਤੁਸੀਂ ਗੈਰ ਕਾਨੂੰਨੀ ਵੀ ਨਹੀਂ ਨਾ ਕਹਿ ਸਕਦੇ, ਇਹ ਵੀ ਇੱਕ ਪੰਗਾ ਹੈ। ਜੀ, ਤੇ ਮੈਨੂੰ ਜੀ ਗੱਲ ਕਰੀਏ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੀ, ਕਹਿੰਦੇ ਇਹ ਟ੍ਰੇਨਿੰਗ ਲੈਂਦੇ ਰਹੇ ਜੀ। ਵੇਖੋ ਇਹ ਖਬਰਾਂ ਨੇ ਅੱਜ ਪ੍ਰਵੀਨ ਜੀ, ਇਹ ਖਬਰਾਂ ਜਿਹੜੀਆਂ ਨੇ ਉਹ ਕੁਝ ਅਖਬਾਰਾਂ 'ਚ, ਮੁੱਖ ਅਖਬਾਰਾਂ 'ਚ ਲੱਗੀਆਂ ਨੇ। ਅਸੀਂ ਝੱਟੇ ਪਛਾਣ ਲੈਂਦੇ ਆ ਕਿ ਇਹ ਖਬਰ ਜਿਹੜੀ ਉਹ ਇੱਕ ਥਾਂ ਤੋਂ ਬਣੀ ਹੈ ਤੇ 3-4 ਥਾਵਾਂ ਤੇ ਲੱਗੀ ਆ। ਇਹ ਖਬਰ ਹੁਣ ਕਿੰਨੇ ਲਵਾਈ ਆ ਮੈਨੂੰ ਨਹੀਂ ਪਤਾ, ਖਬਰ ਬਠਿੰਡੇ ਤੋਂ ਲੱਗੀ ਆ ਜੀ। ਇਹਦੇ ਵਿੱਚ ਇਹ ਆ ਕਿ ਬਠਿੰਡੇ ਦਾ ਹੀ ਇੱਕ ਮੁਜਰਮ ਸੀਗਾ, ਉਹਦਾ ਨਾਮ ਸੀਗਾ ਕੇਸ਼ਵ, ਇਸੇ ਹੀ ਹੱਤਿਆਕਾਂਡ ਦੇ ਵਿੱਚ ਉਹ ਸ਼ਾਮਲ ਸੀਗਾ। ਉਹਦੇ ਬਿਹਾਵ ਤੇ ਦਾਅਵਾ ਇਹ ਕੀਤਾ ਗਿਆ ਕਿ ਪੁਲਿਸ ਦੇ ਕੋਲ ਉਸਨੇ ਨਵੇਂ ਖੁਲਾਸੇ ਕੀਤੇ ਨੇ। ਨੰਬਰ 1 ਕਿ ਸਿੱਧੂ ਮੂਸੇਵਾਲੇ ਨੂੰ ਪੁਲਿਸ ਵਾਲੇ ਬਣ ਕੇ ਅਸੀਂ ਠੋਕ ਦੇਣਾ ਸੀਗਾ। ਤਿਆਰੀ ਵੀ ਹੋ ਗਈ ਸੀਗੀ ਕਿ 2 ਕੁੜੀਆਂ ਲਈਆਂ ਜਾਣ, ਉਹਨਾਂ ਨੂੰ ਪੱਤਰਕਾਰ ਬਣਾ ਕੇ ਨਾਲ ਭੇਜਿਆ ਜਾਵੇ, ਤਾਂ ਇਸ ਤਰ੍ਹਾਂ ਸਾਰਾ ਪ੍ਰਪੰਚ ਰਚਿਆ ਜਾਵੇ, ਪਰ ਉਹ ਕੁੜੀਆਂ ਦਾ ਇੰਤਜ਼ਾਮ ਨਹੀਂ ਹੋ ਸਕਿਆ, ਸੋ ਲਿਹਾਜ਼ਾ ਉਹ ਵਿਉਂਤ ਟਾਲੀ ਗਈ। ਜੀ, ਦੂਜਾ ਕਿ ਹਥਿਆਰ ਚਲਾਉਣ ਦੀ ਜਿਹੜੀ ਇੱਕ ਟ੍ਰੇਨਿੰਗ ਕਹਿ ਲਓ ਜਾਂ ਕਹਿ ਲਓ ਕਿ ਇਹਨਾਂ ਨੇ ਚੈੱਕ ਕੀਤੇ ਆ ਜਿਹੜੇ ਹਥਿਆਰ, ਉਹ ਕੀਤੇ ਆ ਡੱਬ ਵਾਲੀ ਦੇ ਬਿਲਕੁਲ ਲਾਗੇ ਇੱਕ ਪਿੰਡ ਆ ਸਕਤਾ ਖੇੜਾ। ਹਾਂਜੀ ਹੈਗਾ। ਸਕਤਾ ਖੇੜਾ ਦੇ ਖੇਤ ਦੇ ਵਿੱਚ ਇਹਨਾਂ ਨੇ AK-47 ਚਲਾ ਕੇ ਵੇਖਿਆ, ਜਿੱਤੇ ਰਾਕਟ ਲਾਂਚਰ ਵੀ ਟਰਾਈ ਕੀਤਾ ਪਰ ਚੱਲਿਆ ਨਹੀਂ। ਇਹ ਦੂਜਾ। ਤੇ ਤੀਸਰਾ ਕਿ ਸਿਕਿਉਰਿਟੀ ਦੇ ਵਿੱਚ ਜਿਹੜੀ ਕਟੌਤੀ ਦੀ ਇਨਪੁਟ ਜਦੋਂ ਲੀਕ ਹੋ ਗਈ, ਸਾਰਾ ਮਤਲਬ ਕਿ ਖਬਰ ਜਿਹੜੀ ਸੀ ਉਹ ਪਬਲਿਕ ਦੇ ਵਿੱਚ ਆ ਗਈ, ਤੇ ਉਸ ਤੋਂ ਬਾਅਦ ਫਿਰ ਅਚਾਨਕ ਗੋਲਡੀ ਬਰਾੜ ਦਾ ਕਥਿਤ ਤੌਰ ਤੇ ਫੋਨ ਆਉਂਦਾ ਇਹਨੂੰ ਤੇ ਤੂੰ ਬੰਦਿਆਂ ਨੂੰ ਲੈ ਕੇ ਆ, ਤੇ ਇਹ ਬੰਦਾ ਫਿਰ ਡੱਬ ਵਾਲੀ ਸਾਈਡ ਤੋਂ ਵਾੜਦਾ। ਹੁਣ ਤੁਹਾਨੂੰ ਪਤਾ ਹੀ ਆ, ਤੁਸੀਂ ਤੇ ਇਸ ਏਰੀਏ ਤੋਂ ਵਾਕਫ ਹੋ ਕਿ ਡੱਬ ਵਾਲੀ ਤੋਂ ਬਠਿੰਡਾ ਮਾਨਸਾ ਕੋਈ ਬਹੁਤੀ ਦੂਰ ਨਹੀਂ, ਇਹ ਏਰੀਆ ਤੇ ਇਹ ਮਤਲਬ ਕਿ ਇੱਕ ਪਾਸੇ ਲੰਘ ਜਾਓ ਦੂਜੇ ਪਾਸੇ ਵੜ ਜਾਓ। ਤਾਂ ਇਹ ਕਹਿੰਦਾ ਕਿ ਮੈਂ ਮੋਟਰਸਾਈਕਲ ਅੱਗੇ ਲਾ ਕੇ ਤੇ ਲੈ ਕੇ ਆਇਆ। ਵੇਖੋ ਇਸ ਖਬਰ ਤੇ ਮੈਂ ਥੋੜਾ ਜਿਹਾ ਹੈਰਾਨ ਆ ਕਿ ਇਹ ਕੇਸ਼ਵ ਤਾਂ ਪਹਿਲਾਂ ਫੜਿਆ ਹੋਇਆ ਹੈ, ਹੁਣ ਕੀ ਇਹਦੀ ਇੰਟਰੋਗੇਸ਼ਨ ਹੁਣ ਸ਼ੁਰੂ ਹੋਈ ਆ? ਵੱਡੇ ਸਵਾਲ ਆ ਕਿ ਪਹਿਲਾਂ ਕਿਸੇ ਨੇ ਪੁੱਛ-ਗਿੱਛ ਨਹੀਂ ਕੀਤੀ। ਦੂਜੀ ਚੀਜ਼ ਕਿ ਇਹਦੇ ਵਿੱਚ ਨਵਾਂ ਕੁਝ ਵੀ ਨਹੀਂ ਹੈ। ਪੁਲਿਸ ਵਾਲਿਆਂ ਦੀ ਉਹ ਜਿਹੜੀ ਕਹਾਣੀ ਆਪਾਂ ਪਹਿਲਾਂ ਵੇਖੀ ਆ, ਸੁਣੀ ਆ, ਦਾਅਵੇ ਕੀਤੇ ਮੀਡੀਆ ਨੇ ਕਿ ਪੁਲਿਸ ਵਾਲੇ ਬਣ ਕੇ ਜੀ ਮਾਰਨਾ ਸੀਗਾ, ਫੇਲ ਹੋ ਗਏ। ਟ੍ਰੇਨਿੰਗ ਦੀ ਜਿੱਥੋਂ ਤੱਕ ਗੱਲ ਹੈ, ਇਹ ਵੀ ਕੰਟਰੋਡਿਕਸ਼ਨ ਹੈ ਇੱਕ, ਕਿਉਂਕਿ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਅਯੁੱਧਿਆ ਦੇ ਇਲਾਕੇ ਦੇ ਵਿੱਚ ਭਾਜਪਾ ਦਾ ਇੱਕ ਜਿਹੜਾ ਉਹ ਨੇਤਾ ਸੀਗਾ, ਉਸ ਨੇਤਾ ਦੇ ਕੋਲ ਰਹਿੰਦਾ ਦੱਸਦੇ ਆ ਕਿ ਇਹ AK-47 ਵਗੈਰਾ ਜਿਹੜੇ ਹਥਿਆਰ ਸੀਗੇ ਉਹ ਚਲਾਏ ਗਏ ਜਾਂ ਕਹਿ ਲਓ ਕਿ ਥੋੜੇ ਅਭਿਆਸ ਕੀਤੇ ਗਏ। ਇਹ ਹੁਣ ਕਹਿੰਦਾ ਸਕਤਾ ਖੇੜਾ। ਸਕਤਾ ਖੇੜਾ ਵੈਸੇ ਜਿਹੜਾ ਹੈ ਨਾ ਉਹ ਇਹਨਾਂ ਦੇ ਹੀ ਇੱਕ ਗੈਂਗ ਦੇ ਮਤਲਬ ਕਿ ਜਿਹੜੇ ਹੈਗੇ ਸਰਬਰਾਹ ਇਹਨਾਂ ਦੇ ਕਹਿ ਲਓ ਕਿ ਸਭ ਤੋਂ ਵੱਡੇ ਹੈ ਜਿਹੜੇ, ਉਹਨਾਂ ਚੋਂ ਸ਼ਾਇਦ ਇੱਕ ਦੀ ਰਿਸ਼ਤੇਦਾਰੀ ਵੀ ਹੋਵੇ, ਜੇ ਮੈਂ ਨਹੀਂ ਭੁੱਲਦਾ। ਮੈਂ ਹੁਣ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ, ਪਰ ਕਿਤੇ ਮੈਂ ਸੁਣਿਆ
ਮੇਰੇ ਜ਼ਿਹਨ ਦੇ ਵਿੱਚ ਅੜੀ ਹੋਈ ਹੈ ਚੀਜ਼, ਮੈਂ ਕਨਫਰਮ ਕਰਕੇ ਦੱਸ ਦੇਵਾਂਗਾ ਕਿ ਕਿਹਦੀ ਸੀ ਤੇ ਕੀ ਰਿਸ਼ਤੇਦਾਰੀ ਆ ਜੀ। ਪਰ ਮੈਨੂੰ ਲੱਗਦਾ ਕਿ ਰਿਸ਼ਤੇਦਾਰੀ ਇਹਨਾਂ ਦੀ ਹੈਗੀ ਸੀ। ਖੈਰ ਹੋ ਸਕਦਾ ਉੱਥੇ ਵੀ, ਚਲੋ। ਪਰ ਗੱਲ ਤੇ ਇਹ ਹੈ ਕਿ ਪਹੁੰਚੋ ਕਿ ਜੇ ਸਿਕਿਉਰਿਟੀ ਘਟਾਉਣ ਵਾਲੀ ਇਸ ਗੱਲ ਤੇ ਆਪਾਂ ਆ ਜਾਈਏ ਤੇ ਫਿਰ ਸਵਾਲ ਤੇ ਸਰਕਾਰ ਨੂੰ ਹੋਏਗਾ ਨਾ ਕਿ ਪਹਿਲੀ ਗੱਲ ਕਿ ਜਿਹੜਾ ਉੱਥੇ ਫੜਿਆ ਗਿਆ ਸੀ ਪਹਿਲਾਂ, ਜੀ ਉਸ ਤੋਂ ਬਾਅਦ ਜਿਹੜੀ ਇਨਪੁਟ ਆਈ ਇਹਨਾਂ ਦੇ ਕੋਲ ਤੇ ਉਸ ਤੋਂ ਬਾਅਦ ਸਿਕਿਉਰਿਟੀ ਘਟਾਉਣਾ ਤੇ ਸਿਕਿਉਰਿਟੀ ਦਾ ਕੌਨਫੀਡੈਂਸ਼ੀਅਲ ਜਿਹੜਾ ਇੱਕ ਕਹਿ ਲਓ ਕਿ ਉਹ ਸਾਰਾ ਸੀਗਾ ਲਿਸਟ ਦੇ ਵਿੱਚ ਜੋ ਵੀ ਸੀਗਾ ਤਾਮਝਾਮ, ਉਸ ਨੂੰ ਲੀਕ ਕਰਵਾ ਦੇਣਾ ਜਾਂ ਲੀਕ ਕਰ ਦੇਣਾ, ਮੀਡੀਆ ਤੱਕ ਪਹੁੰਚਾ ਦੇਣਾ, ਗਰੁੱਪਾਂ 'ਚ ਪਾ ਦੇਣਾ, ਇਹ ਕਾਫੀ ਸਵਾਲ ਫਿਰ ਅਹਿਮ ਖੜੇ ਕਰ ਜਾਂਦਾ ਹੈ। ਬਾਕੀ ਹੁਣ ਦੇਖੋ ਇਹਦੇ 'ਚ ਕੀ ਅੱਗੇ ਹੁੰਦਾ ਕੀ ਨਹੀਂ ਹੁੰਦਾ, ਪਰ ਸਵਾਲ ਤੇ ਇਸ ਖਬਰ ਤੇ ਇਹ ਵੀ ਹੈ ਨਾ ਕਿ ਜੇ ਉਹ ਕੇਸ਼ਵ ਪਹਿਲਾਂ ਫੜਿਆ ਹੋਇਆ ਤਾਂ ਉਹਦੀ ਇੰਟਰੋਗੇਸ਼ਨ ਹੋਣੀ ਕਿਉਂ ਹੋਈ ਹੈ ਤੇ ਹੁਣੀ ਖਬਰ ਕਿਉਂ ਨਿਕਲੀ ਹੈ? ਇਲੈਕਸ਼ਨਾਂ ਤੋਂ ਐਨ ਪਹਿਲਾਂ ਫੇਰ ਕੁਝ ਚੀਜ਼ਾਂ ਦਾ ਰੈਪੀਟੀਸ਼ਨ ਕਿਉਂ ਹੋ ਰਿਹਾ? ਜੀ। ਤੇ ਗੱਲ ਕਰੀਏ ਬਾਈਬਲ ਕਲਾਂ ਕੇਸ ਦੀ, ਮਿੰਟੂ ਜੀ, ਸੁਖਰਾਜ ਬੋਲਿਆ ਜਿਹੜਾ ਕਿ ਸਪੁੱਤਰ ਹੈ ਜਿਹੜੇ ਮਾਰੇ ਗਏ ਸੀ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦਾ, ਉਹ ਕਹਿੰਦੇ ਕਿ ਕੇਸ ਖਰਾਬ ਕਰਕੇ ਕੁੰਵਰ ਪ੍ਰਤਾਪ ਹੁਣ ਸਾਡੇ ਨਾਲ ਹੀ ਅੱਡੇ ਫਾਹੀ ਲੈ ਰਿਹਾ। ਵੇਖੋ ਗੱਲ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਤੁਹਾਨੂੰ ਪਤਾ ਹੀ ਹੈ ਜੀ, ਇਸ ਮਾਮਲੇ ਦੇ ਵਿੱਚ ਕੋਈ ਨਾ ਕੋਈ ਪੋਸਟ ਪਾ ਦਿੰਦੇ ਆ, ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕਰ ਦਿੰਦੇ ਆ, ਇੰਟਰਵਿਊ ਕਰ ਦਿੰਦੇ ਆ। ਤਾਂ ਗੱਲ ਇਹ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਇੱਕ ਫੋਨ ਦੀ ਕਾਲ ਰਿਕਾਰਡਿੰਗ ਜਿਹੜੀ ਆ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਈਬਲ ਕਲਾਂ ਗੋਲੀकांड 'ਚ ਮਾਰੇ ਗਏ ਪੀੜਤ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨੂੰ ਧਮਕੀਆਂ ਦੇ ਰਹੇ ਹਨ ਤੇ ਉਹਨਾਂ ਤੇ ਗੰਭੀਰ ਇਲਜ਼ਾਮ ਲਾ ਰਹੇ ਹਨ। ਤੇ ਨਾਲ ਹੀ ਸੁਖਰਾਜ ਸਿੰਘ ਵੱਲੋਂ ਬਰਗਾੜੀ ਇਨਸਾਫ ਮੋਰਚਾ ਦਾ ਲੈਟਰ ਹੈਡ ਤੇ ਜਾਰੀ ਕੀਤੇ ਗਏ ਇੱਕ ਬਿਆਨ 'ਚ ਸੁਖਰਾਜ ਸਿੰਘ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਡਰਾ ਧਮਕਾ ਰਿਹਾ ਹੈ। ਮਤਲਬ ਕਿ ਸਾਰਾ ਕੁਝ ਜਿਹੜਾ ਹੈ ਉਹ ਕੁਝ ਇਸ ਤਰ੍ਹਾਂ ਆਪਾਂ ਜੇ ਉਹਨੂੰ ਤਫਸੀਲ ਨਾਲ ਦੇਖੀਏ ਤਾਂ ਸੁਖਰਾਜ ਸਿੰਘ ਨੇ ਬਰਗਾੜੀ ਇਨਸਾਫ ਮੋਰਚਾ ਦੇ ਲੈਟਰ ਹੈਡ ਤੇ ਬਿਆਨ ਵੀ ਜਾਰੀ ਕੀਤਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਮਾੜੇ ਇਰਾਦੇ ਨਾਲ ਜਿਹੜੇ ਕਦੇ ਬਾਈਬਲ ਕਲਾਂ ਆਈ ਨਹੀਂ ਉਹਨਾਂ ਲੋਕਾਂ ਨੂੰ ਗਲਤ ਢੰਗ ਨਾਲ ਫਸਾਉਣ ਲਈ ਮੁੱਖ ਦੋਸ਼ੀ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਝੂਠਾ ਵਾਅਦਾ ਮਾਫ ਗਵਾਹ ਬਣਾਇਆ ਜੀ। ਉਸ ਦੇ ਖਿਲਾਫ ਸਾਡੇ ਵੱਲੋਂ ਅਦਾਲਤ 'ਚ ਦਿੱਤੀ ਅਰਜ਼ੀ ਨੂੰ ਵਾਪਸ ਕਰਵਾਉਣ ਲਈ ਉਹ ਉਸਦੇ ਪਰਿਵਾਰ ਤੇ ਦਬਾਅ ਬਣਾ ਰਿਹਾ ਹੈ ਅਤੇ ਸਾਡਾ ਨੁਕਸਾਨ ਕਰਨ ਲਈ ਧਮਕੀਆਂ ਵੀ ਦੇ ਰਿਹਾ ਹੈ ਜੀ। ਇਹ ਬੰਦਾ ਸਾਡੇ ਇਸ ਕੇਸ ਨੂੰ ਵਰਤ ਕੇ ਐਮਐਲਏ ਬਣ ਗਿਆ ਅਤੇ ਸਾਡੇ ਕੇਸ ਨੂੰ ਦੁਨੀਆ ਭਰ ਦਾ ਝੂਠ ਲਿਖ ਕੇ ਬੁਰੀ ਤਰ੍ਹਾਂ ਉਲਝਾ ਗਿਆ। ਸੱਚ ਜ਼ਰੂਰ ਸਾਹਮਣੇ ਆਏਗਾ ਪਰ ਸਮਾਂ ਲੱਗਦਾ ਹੈ। ਸਾਡੇ ਕੇਸਾਂ 'ਚ ਝੂਠ ਦਾ ਜਾਲ ਬੁਣ ਕੇ ਸਿਆਸੀ ਲਾਭ ਖੱਟਣ ਵਾਲੇ ਨੂੰ ਇਸ ਦੁਨਿਆਵੀ ਅਤੇ ਉਸ ਪ੍ਰਮਾਤਮਾ ਦੀ ਅਦਾਲਤ 'ਚ ਜ਼ਰੂਰ ਜਵਾਬ ਦੇਣਾ ਪਏਗਾ। ਤਾਂ ਖੈਰ ਉਹ ਆਡੀਓ ਵੀ ਚਲੋ ਆ ਗਈ ਹੈ। ਹੁਣ ਦੇਖੋ ਗੱਲ ਇਹ ਆ ਪ੍ਰਵੀਨ ਜੀ, ਮੇਰੀ ਅੱਜ ਹੀ ਸੁਖਰਾਜ ਸਿੰਘ ਨਾਲ ਗੱਲ ਹੋਈ। ਇਹ ਤਾਂ ਚਲੋ ਖਬਰਾਂ ਨੇ ਜਿਹੜੀਆਂ ਆਪਾਂ ਪੜ੍ਹ ਰਹੇ ਹਾਂ ਜਾਂ ਜੋ ਵੀ ਉਹਨਾਂ ਦੇ ਬਿਆਨ ਇਤਿਆਦਿ ਕਿਹਾ। ਮੇਰੀ ਗੱਲ ਵੀ ਹੋਈ ਉਹਨਾਂ ਦੇ ਨਾਲ, ਤੁਹਾਨੂੰ ਪਤਾ ਹੈ ਸਾਰੇ ਜਾਣਦੇ ਨੇ ਆਪਾਂ ਨੂੰ, ਕੋਈ ਦੂਰ ਨਹੀਂ ਇਲਾਕਾ ਜੀ। ਉਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਅਸਲ ਦੇ ਵਿੱਚ ਕੀ ਹੈ ਕਿ ਥੋੜੀ ਸਮਝ ਨਹੀਂ ਆ ਰਹੀ ਕਿ ਰੌਲਾ ਕੀ ਆ। ਠੀਕ ਹੈ ਜੀ। ਹੁਣ ਆਪਾਂ ਖਬਰ ਪੜ੍ਹ ਦਿੰਦੇ ਆ, ਆਪਣੀ ਆਡੀਅנס ਦੇ ਵਿੱਚੋਂ ਵੀ ਗੱਲ ਮਤਲਬ ਕਿ 5-10% ਪੱਲੇ ਪਈ ਹੋਊਗੀ। ਮੈਂ ਉਹਨੂੰ ਰਿਪੀਟ ਵੀ ਕਰ ਦੇਵਾਂ ਤਦ ਵੀ ਤੁਸੀਂ ਜਰਨਲਿਸਟ ਹੋ, ਤੁਹਾਡੇ ਪੱਲੇ 50% ਪੈ ਗਈ ਹੋਊਗੀ। ਬੰਦਾ ਨੁਕਤਾ ਫੜ ਲੈਂਦਾ। ਅਸਲ 'ਚ ਗੱਲ ਕੀ ਆ? ਗੱਲ ਇਹ ਆ ਕਿ ਪ੍ਰਦੀਪ ਸਿੰਘ ਨੂੰ ਬਣਾਇਆ ਗਿਆ ਵਾਅਦਾ ਮਾਫ ਗਵਾਹ ਜੀ। ਹੁਣ ਪ੍ਰਦੀਪ ਸਿੰਘ ਨੂੰ ਵਾਅਦਾ ਮਾਫ ਗਵਾਹ ਜਿਹੜਾ ਅਪਰੂਵਰ ਬਣਾਇਆ ਗਿਆ, ਉਹਨੂੰ ਸਟੈਬਲਿਸ਼ ਕਰਨ ਵਾਸਤੇ 4 ਇਹੋ ਜਿਹੇ ਗਵਾਹ ਬਣਾ ਦਿੱਤੇ ਜਿਹੜੇ ਬਾਈਬਲ 'ਚ ਦਿਖਾਏ ਗਏ, ਜਦਕਿ ਉਹ ਬਾਈਬਲ 'ਚ ਉਸ ਵੇਲੇ ਹੈ ਨਹੀਂ ਸੀ। ਜੀ ਜੀ। ਉਹਨਾਂ ਦੇ ਵਿੱਚੋਂ ਇੱਕ ਬਾਰੇ ਜਿਹੜਾ ਕਹਿੰਦਾ ਕਿ ਮੈਂ ਸੰਗਤ 'ਚ ਬੈਠਾ ਸੀਗਾ, ਜਿਹੜਾ ਕਹਿੰਦਾ ਕਿ ਸੰਗਤ 'ਚ ਬੈਠਾ ਸੀਗਾ, ਤੇ ਗੱਲ ਇਹ ਆ ਕਿ ਉਹ ਕਹਿੰਦੇ ਕਿ ਉਹ ਇਹਦਾ ਪਾਰਟਨਰ ਹੈ ਪ੍ਰਦੀਪ ਦਾ ਜੀ। ਹੁਣ ਤਕਨੀਕੀ ਤੌਰ ਤੇ ਛੇੜੇ ਬੰਦੇ ਉੱਥੇ ਮੌਜੂਦ ਹੀ ਨਹੀਂ। ਜੇ ਉਹਨਾਂ ਨੂੰ ਗਵਾਹ ਬਣਾਓਗੇ, ਕੱਲ ਨੂੰ ਲੋਕੇਸ਼ਨਾਂ ਨਿਕਲ ਆਈਆਂ ਕਿਤੇ ਹੋਰ ਦੀਆਂ, ਕਿ ਇਸ 'ਚ ਕੀ ਇਨਸਾਫ ਮਿਲੇਗਾ? ਵੀ ਇੱਕ ਵੱਡਾ ਸਵਾਲ ਹੈ ਨਾ, ਵੈਲਿਡ ਪੁਆਇੰਟ ਹੈ ਨਾ ਇਹ। ਅੱਛਾ, ਇਸ ਤੋਂ ਵੀ ਅਗਲੀ ਗੱਲ ਕਿ
ਘੁਮਾ ਫਿਰਿਆ ਕੇ ਗੱਲ ਜਿਹੜੀ ਕੀਤੀ ਜਾ ਰਹੀ ਆ, ਪ੍ਰਦੀਪ ਜੋ ਆਪਣੀ ਗਵਾਹੀ 'ਚ ਲਿਖਦਾ ਹੈ ਉਹ ਦਾਅਵਾ ਕਰਦਾ ਹੈ ਕਿ ਹੋਇਆ ਤਾਂ ਸਾਰਾ ਕੁਝ ਹੈ ਜੀ, ਮਾੜਾ ਹੋਇਆ, ਪਰ ਅਟੈਕ ਪਹਿਲਾਂ ਸੰਗਤ ਵੱਲੋਂ ਕੀਤਾ ਗਿਆ। ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੈਲਫ ਡਿਫੈਂਸ ਨੂੰ ਵੀ ਇਸ ਮਾਮਲੇ 'ਚ ਉਭਾਰਿਆ ਜਾ ਰਿਹਾ, ਜਿਹਦਾ ਮੈਂ ਪੰਜਾਬੀ ਰੇਡੀਓ ਯੂਐਸ ਦੇ ਪੁਰਾਣੇ ਸਰੋਤਿਆਂ ਨੂੰ ਜ਼ਰੂਰ ਯਾਦ ਹੋਏਗਾ, ਮੈਂ ਬਹੁਤ ਵਾਰੀ ਇਹ ਕਹਿ ਚੁੱਕਾ ਸੀ ਕਿ ਅਸਲ 'ਚ ਅਖੀਰ ਇਹਨਾਂ ਨੇ ਸੈਲਫ ਡਿਫੈਂਸ ਦੇ ਪੈਂਟ ਲੈ ਕੇ ਆਉਣਾ ਹੈ। ਹੁਣ ਸੁਖਰਾਜ ਸਿੰਘ ਇਹੋ ਹੀ ਗੱਲ ਕਹਿ ਰਿਹਾ ਹੈ ਕਿ ਅਸਲ 'ਚ ਪ੍ਰਦੀਪ ਸਿੰਘ ਨੂੰ ਬਚਾਇਆ ਜਾ ਰਿਹਾ, ਉਹਦੇ ਲਈ ਝੂਠੇ ਗਵਾਹ ਕਰੇ ਜਾ ਰਹੇ ਆ। ਤੇ ਦੂਸਰੀ ਗੱਲ ਕਿ ਇਹ ਕਹਾਣੀ ਘੜਨ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਗੋਲੀ ਉਕਸਾਵੇ ਤੋਂ ਬਾਅਦ ਚੱਲੀ ਆ ਸੈਲਫ ਡਿਫੈਂਸ ਦੇ ਵਿੱਚ, ਤੇ ਕੇਸ 'ਚ ਫਿਰ ਕੀ ਰਹਿ ਗਿਆ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਪ੍ਰਵੀਨ ਜੀ, ਇਹਦੇ ਵਿੱਚ ਸੁਖਰਾਜ ਸਿੰਘ ਨੇ ਮੈਨੂੰ ਇਹ ਵੀ ਦੱਸੀ ਆ, ਹੁਣ ਇਹਦੇ 'ਚ ਪਤਾ ਨਹੀਂ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਹੈ, ਮੈਂ ਤਾਂ ਕਾਗਜ਼ ਨਹੀਂ ਪੜ੍ਹੇ। ਉਹਨੇ ਕਿਹਾ ਕਿ ਉਮਰਾ ਨੰਗਲ ਨੂੰ ਵੀ ਇੱਥੇ ਦਿਖਾਇਆ ਜਾ ਰਿਹਾ, ਜਦਕਿ ਉਮਰਾ ਨੰਗਲ ਸੱਚਾਈ ਹੈ ਤੇ ਕਦੇ ਉੱਥੇ ਉਸ ਵੇਲੇ ਉਸ ਦਿਨਾਂ 'ਚ ਆਇਆ ਹੀ ਨਹੀਂ। ਕਿਸੇ ਬੰਦੇ ਨੂੰ ਹੁਣ ਇਹ ਵੀ ਕਿ ਤੁਸੀਂ ਫਿਜ਼ੀਕਲੀ ਦਰਸਾ ਰਹੇ ਹੋ ਕਿਤੇ ਦਾ ਕਿਤੇ, ਉਹ ਤਾਂ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਏਗੀ। ਇਹ ਹੁਣ ਕਰ ਕੌਣ ਰਿਹਾ? ਇਹ ਕੀਤਾ ਕਰਾਇਆ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਨੂੰ ਆਪਣੇ ਕੁਝ ਯੋਧੇ ਜਿਹੜੇ ਹੈਗੇ ਨੇ ਪੰਥਕ ਆਗੂ ਗੋਲਡ ਮੈਡਲ ਵੀ ਦੇ ਚੁੱਕੇ। ਕਦੇ ਇਹਨਾਂ ਨੇ ਗੋਲਡ ਮੈਡਲ ਦੇਣ ਵਾਲਿਆਂ ਨੇ ਸਵਾਲ ਕੀਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿ ਭਾਈ ਤੂੰ ਤੇ ਕਹਿੰਦਾ ਸਾਂ ਕਿ ਮੈਂ ਜਿਹੜੀ ਹਾਈ ਕੋਰਟ ਦੇ ਵਿੱਚ ਮੇਰੀ ਜਾਂਚ ਡਿੱਗੀ ਆ, ਮੈਂ ਉਹਦੇ ਖਿਲਾਫ ਲੜਾਈ ਲੜੂੰਗਾ, ਮੈਂ ਤੇ ਵਕਾਲਤ ਦਾ ਲਾਇਸੈਂਸ ਲੈ ਲਿਆ ਉੱਥੇ, ਉਹ ਲਾਇਸੈਂਸ ਕਿੱਥੇ ਆ ਤੇ ਹੁਣ ਲੜਾਈ ਕਿੱਥੇ ਆ? ਲੜਾਈ ਕਿੱਥੇ ਸ਼ੁਰੂ ਹੋ ਗਈ? ਆ ਕੇ ਫਰੀਦਕੋਟ ਅਦਾਲਤ ਵਿੱਚ ਸੁਖਰਾਜ ਸਿੰਘ ਵਰਸੇਜ ਕੁੰਵਰ ਵਿਜੇ ਪ੍ਰਤਾਪ ਸਿੰਘ। ਅੱਛਾ, ਸਾਨੂੰ ਦੋਨਾਂ ਚੋਂ ਕਿਸੇ ਨਾਲ ਨਹੀਂ ਹੈ ਪ੍ਰਵੀਨ ਜੀ, ਸਾਨੂੰ ਆ ਨਿਆਂ ਨਾਲ, ਜਸਟਿਸ ਨਾਲ, ਕਿ ਕਹਾਣੀ ਅਸਲ 'ਚ ਇੱਕ ਤਾਂ ਸੱਚ ਸਾਹਮਣੇ ਹੈ ਕਿ ਉਸ ਦਿਨ ਹੋਇਆ ਕੀ ਜੀ, ਤੇ ਦੂਸਰਾ ਕੋਈ ਜੋ ਵੀ ਦੋਸ਼ੀ ਹੈ ਉਹ ਨਿਕਲੇ। ਬੇਦੋਸ਼ਾ ਬੰਦਾ, ਮੈਂ ਨਹੀਂ ਕਹਿੰਦਾ ਕਿ ਕਿਸੇ ਬੇਦੋਸ਼ੇ ਨੂੰ ਟੰਗ ਦਿਓ, ਮੈਂ ਕਹਿੰਦਾ ਕਿ ਦੋਸ਼ੀ ਪਹਿਲਾਂ ਤਾਂ ਨਿਸ਼ਾਨਦੇਹੀ ਤੇ ਹੋਣੀ ਚਾਹੀਦੀ। ਆ ਇਹਨਾਂ ਉਲਝਾਵਾਂ ਕੇਸ ਕਿਵੇਂ ਕੱਢੋਗੇ ਤੁਸੀਂ ਇਹਨੂੰ ਉਲਝਣ ਨੂੰ? ਮੈਂ ਜੋ ਤੁਹਾਨੂੰ ਗੱਲਾਂ ਕਹੀਆਂ ਬੜੀਆਂ ਇੱਕ ਮਤਲਬ ਕਿ ਸਾਦੇ ਢੰਗ ਨਾਲ ਦੱਸੀਆਂ ਨੇ, ਕਿ ਅਸਲ 'ਚ ਤਕਨੀਕੀ ਲੜਾਈ ਦਾ ਇੱਕ ਕਾਰਨ ਹੈ। ਇਹਨਾਂ ਦੀ ਆਪਸ ਦੇ ਵਿੱਚ ਕੋਈ ਨਿੱਜੀ ਰੰਜਿਸ਼ ਨਹੀਂ ਜਾਪਦੀ, ਰੌਲਾ ਹੈ ਕਿ ਉਹ ਕਹਿ ਰਹੇ ਕਿ ਮੇਰੀ ਜਾਂਚ ਪੜਤਾਲ ਸਹੀ ਹੈ ਬਈ, ਦੈਟਸ ਇਟ। ਤੁਸੀਂ ਉਹ ਤਾਂ ਡਾਇਰੈਕਟਲੀ ਕਹਿ ਰਹੇ ਕਿ ਬਈ ਇਹ ਬੰਦੇ ਹੁਣ ਦੂਜੇ ਪਾਸੇ ਰਲ ਕੇ ਤਾਂ ਕਿਤੇ ਨਾ ਕਿਤੇ ਕੇਸ ਖਰਾਬ ਕਰ ਰਿਹਾ। ਤੇ ਇਹ ਕੀ ਕਹਿ ਰਹੇ? ਕਹਿੰਦੇ ਅਸੀਂ ਪੀੜਤ ਹਾਂ ਯਾਰ, ਸਾਡੀ ਵੀ ਸੁਣੋ ਨਾ, ਸਾਡੀ ਗੱਲ। ਉਹ ਕੁੰਵਰ ਵਿਜੇ ਪ੍ਰਤਾਪ ਸਿੰਘ ਇੱਕ ਫੇਸ ਹੈ, ਇੱਕ ਉਹਦਾ ਮਤਲਬ ਕਿ ਕਹਿ ਲਓ ਕਿ ਉਸ ਤਰ੍ਹਾਂ ਹੀ ਰੋਗ ਵੀ ਹੈ, ਤਾਂ ਉਹ ਗੱਲ ਦੂਰ ਤੱਕ ਜਾਂਦੀ। ਕਹਿੰਦੇ ਯਾਰ ਸਾਡੀ ਵੀ ਤਾਂ ਤਕਨੀਕੀ ਤੌਰ ਤੇ ਜਿਹੜੀ ਕਹਾਣੀ ਉਹ ਸੁਣੋ ਨਾ, ਸਮਝੋ ਇਹਨੂੰ, ਬਿਲਕੁਲ ਸਮਝ ਨਹੀਂ ਚਾਹੀਦੀ ਆ। ਸੋ ਆ ਹੈ ਰੌਲਾ, ਇਹਦੇ ਵਿੱਚ ਹੁਣ ਅੱਗੇ ਜਾ ਕੇ ਪਤਾ ਨਹੀਂ ਕੀ ਹੋਏਗਾ। ਸੋ ਬਿਆਨੋ ਬਿਆਨੀ ਤੇ ਇਹ ਦੋਵੇਂ ਹੋ ਰਹੇ ਨੇ, ਕੁੰਵਰ ਵਿਜੇ ਪ੍ਰਤਾਪ ਸਿੰਘ ਵੀ, ਸੁਖਰਾਜ ਸਿੰਘ ਵੀ। ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਤੇ ਤੁਸੀਂ ਸੁਣਦੇ ਹੋ, ਨੋਟ ਵੀ ਕਰਦੇ ਹੋ, ਪਰ ਮੈਂ ਤੁਹਾਨੂੰ ਸੁਖਰਾਜ ਸਿੰਘ ਦਾ ਪੱਖ ਦੱਸਿਆ ਜਿਹੜਾ ਉਸਨੇ ਮੈਨੂੰ ਦੱਸਿਆ ਕਿ ਅਸਲ 'ਚ ਤਕਨੀਕੀ ਤੌਰ ਤੇ ਇੱਥੇ ਆ ਕਮੀਆਂ ਪੇਸ਼ੀਆਂ ਜਿਹਦੇ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ। ਤੇ ਮਿੰਟੂ ਜੀ, ਜਿਹੜੀ ਹੁਣ ਜਾਂਚ ਚੱਲ ਰਹੀ ਹੈ, ਜਿਹੜੀ ਹੁਣ ਜਿਹੜਾ ਹੋ ਰਹੀ ਹੈ ਫਰੀਦਕੋਟ ਅਦਾਲਤ ਦੇ ਵਿੱਚ, ਇਹ ਸਰਕਾਰ ਵੱਲੋਂ ਉਹਦੇ ਤੋਂ ਕੋਈ ਟਿੱਪਣੀ ਕਰਦੇ ਆ, ਉਹਦੇ ਤੋਂ ਸੰਤੁਸ਼ਟ ਨਹੀਂ ਜਾਂ ਨਹੀਂ? ਨਹੀਂ, ਉਹ ਤੇ ਹਾਲੇ ਟ੍ਰਾਇਲ ਚੱਲੇਗਾ ਨਾ, ਹਾਲੇ ਤਾਂ ਚਾਰਜਸ਼ੀਟ ਜਦੋਂ ਦਾਖਲ ਹੋ ਗਈ, ਟ੍ਰਾਇਲ ਤੁਰਨਾ, ਹਾਲੇ ਟ੍ਰਾਇਲ ਤੁਰਨਾ। ਪਰ ਉਸ ਤੋਂ ਪਹਿਲਾਂ ਹੁਣ ਗੱਲ ਇਹ ਹੈ ਕਿ ਜੇ ਇਸ ਹਾਲਤ 'ਚ ਆ ਟ੍ਰਾਇਲ ਪੂਰਾ ਕਰਵਾਓਗੇ ਤਾਂ ਜੇ ਸੁਖਰਾਜ ਸਿੰਘ ਦੀ ਗੱਲ ਤੇ ਯਕੀਨ ਕਰੀਏ ਤੇ ਫਿਰ ਨਿਆਂ ਕੀ ਮਿਲੇਗਾ? ਤੁਸੀਂ ਸੋਚੋ, ਤੁਸੀਂ ਮੈਨੂੰ ਕਿਸੇ ਕੇਸ 'ਚ ਨਾਮਜ਼ਦ ਕਰਵਾ ਲਓ ਕਿ ਮੁਕਤਸਰ ਆ ਕੇ ਇਹ ਕਿਸੇ ਦੀ ਲੱਤ ਭੰਨ ਗਿਆ, ਮੈਂ ਉਸ ਦਿਨ ਮਲੋਟ ਕਿਸੇ ਸੀਸੀਟੀਵੀ ਕੈਮਰੇ 'ਚ ਉਸ ਵੇਲੇ ਕੈਦ ਹੋਇਆ ਵਾਂ ਜਾਂ ਮੇਰੀ ਲੋਕੇਸ਼ਨ ਆਈ ਆ, ਤਾਂ ਮੈਂ ਤਾਂ ਬਰੀ ਹੋਊਂਗਾ, ਜਿਹੜੇ ਨਾਲ 3 ਹੋਰ ਹੋਣਗੇ ਜਿਹੜੇ ਤੁਸੀਂ ਲਿਖਾਏ ਹੋਣਗੇ, ਸ਼ਾਇਦ ਉਹ ਵੀ ਬਰੀ ਹੋ ਜਾਣਗੇ ਸ਼ੱਕ ਦੇ ਆਧਾਰ। ਤਾਂ ਆਹ ਕਹਾਣੀ ਹੁੰਦੀ ਹੈ ਕੇਸਾਂ ਦੇ ਵਿੱਚ ਐਕਚੁਅਲ 'ਚ। ਤੇ ਫਿਰ ਇਹ ਟ੍ਰਾਇਲ ਤਾਂ ਠੀਕ ਆ, ਟ੍ਰਾਇਲ ਬਾਰੇ ਤਾਂ ਕਹਿ ਰਹੇ ਨੇ ਕਿ ਹਾਂ ਟ੍ਰਾਇਲ, ਚਲੋ ਟ੍ਰਾਇਲ ਚਾਲੂ ਹੋਏਗਾ। ਸਾਡੀ ਇਹ ਮੰਗ ਸੀ, ਸਾਡੀ ਮੁੱਢਲੀ ਮੰਗ ਇਹ ਸੀ ਕਿ ਟ੍ਰਾਇਲ ਸ਼ੁਰੂ ਹੋਵੇ ਜੀ। ਟ੍ਰਾਇਲ ਸ਼ੁਰੂ ਹੋ ਗਿਆ,
ਕਿਉਂਕਿ ਪਹਿਲਾਂ ਰੇੜਕਾ ਸੀਗਾ ਨਾ ਕਿ ਪਹਿਲਾਂ ਫੈਸਲਾ ਹੋਏਗਾ ਜੀ ਇਹਦਾ ਕੋਟਕਪੂਰੇ ਵਾਲੇ ਦਾ, ਫਿਰ ਬਾਈਬਲ ਦਾ ਕੇਸ ਦੇਖਿਆ ਜਾਏਗਾ। ਵੀ ਇਸ ਤਰ੍ਹਾਂ ਇੱਕ ਸਰਕਾਰ ਦੀ ਅੜਚਨ ਸੀ, ਉਹ ਦੂਰ ਹੋ ਗਈ, ਸਰਕਾਰ ਨੇ ਗੱਲ ਮੰਨ ਲਈ, ਟਰਾਇਲ ਤੁਰ ਪਿਆ। ਪਰ ਹੁਣ ਰੌਲਾ ਹੈ ਕਿ ਟਰਾਇਲ ਤੋੜਨਾ ਹੀ ਇੱਕ ਮੰਜ਼ਿਲ ਜਾਂ ਮੁਕਾਮ ਨਹੀਂ ਹੈ ਨਾ, ਮਕਸਦ ਤਾਂ ਨਿਆਂ ਹਾਸਲ ਕਰਨਾ ਹੈ ਨਾ। ਜੀ ਜੀ ਬਿਲਕੁਲ। ਇਸ ਇਕੱਲੇ ਟਰਾਇਲ ਤੋੜਨ ਨੂੰ ਤੁਸੀਂ ਜਿੱਤ ਨਹੀਂ ਮੰਨ ਸਕਦੇ। ਰੌਲਾ ਤੇ ਕਿ ਨਿਆਂ ਜਿਹੜਾ ਹੈ ਉਹ ਮਿਲਣਾ ਚਾਹੀਦਾ ਜੀ। ਤੇ ਪੰਜਾਬ ਦੇ ਵਿੱਚ ਗੱਲ ਕਰੀਏ ਪੰਚਾਇਤੀ ਚੋਣਾਂ ਦੀ, ਕਹਿੰਦੇ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਹੋਣਗੀਆਂ ਜੀ, ਹੁਣ ਸੰਭਾਵਨਾ ਇਹ ਬਣੀ ਖੜੀ ਹੈ। ਨਹੀਂ ਦੇਖੋ, ਲੱਗਦਾ ਤੇ ਹੈ ਨਹੀਂ, ਹੁਣ ਕਿਸ ਤਰ੍ਹਾਂ ਹੋਣਗੀਆਂ ਸਮਝ ਨਹੀਂ ਆਉਂਦੀ ਜੀ। ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਿਆ ਵਾ ਕਿ ਜਨਵਰੀ ਮਹੀਨਾ ਲੰਘ ਗਿਆ, ਫਰਵਰੀ ਦੀ ਤਰੀਕ ਹੋ ਗਈ 7 ਦੀ ਰਾਤ ਹੈ, 8 ਗਿਣ ਲਓ, ਤੇ ਮਹੀਨਾ 29 ਦਾ ਜੀ, ਜਾਂ ਤੇ ਫਿਰ ਉਦੋਂ ਬਾਅਦ ਤੇ ਤੁਹਾਨੂੰ ਪਤਾ ਹੀ ਆ ਦੂਸਰਾ ਇਲੈਕਸ਼ਨ ਗਹਿਮਾ ਗਹਿਮੀ ਚ ਹੋ ਜਾਏਗਾ ਮਾਰਚ ਦੇ ਪਹਿਲੇ ਹਫ਼ਤੇ ਚ। ਸੋ ਗਿਆ ਇਹ ਕੰਮ। ਹੁਣ ਗੱਲ ਇਹ ਹੈ ਕਿ ਪਰ ਇਹਦੇ ਵਿੱਚ ਦੇਖੋ ਸਰਕਾਰ ਦੀ ਨਲਾਇਕੀ ਆ, ਇਹਨਾਂ ਦੇ ਸਮਰਥਕ ਮੇਰੇ ਤੇ ਬੜਾ ਭੜਕਦੇ ਆ, ਫਿਰ ਗੱਲ ਤੇ ਆ, ਪਰ ਸੱਚੀ ਗੱਲ ਮੂੰਹ ਤੇ ਆਈ, ਤੁਹਾਨੂੰ ਪਤਾ ਬਾਤ ਨਾ ਰਹਿੰਦੀ ਆ। ਗੱਲ ਇਹ ਆ ਕਿ ਨਿਗਮ ਦੀਆਂ ਚੋਣਾਂ ਤੁਸੀਂ ਦੇਖ ਲਓ ਕਿ ਉਹਨਾਂ ਦੀ ਮਿਆਦ ਲੰਘੇ ਨੂੰ ਕਿੰਨਾ ਚਿਰ ਹੋ ਗਿਆ। ਹੱਦਬੰਦੀ ਦਾ ਕੇਸ ਸ਼ਾਇਦ ਇੱਕ ਆ ਸੁਪਰੀਮ ਕੋਰਟ ਦੇ ਵਿੱਚ, ਪਰ 5 ਨਿਗਮ ਜਿਹੜੇ ਆ ਉਸੇ ਤਰ੍ਹਾਂ ਆ ਚੋਣ ਜਿਹੜੀ ਆ ਪਹਿਲਾਂ ਇਹਨਾਂ ਨੇ ਕਾਲੀ ਚ ਵੇਖੋ ਪੰਚਾਇਤਾਂ ਭੰਗ ਕਰਕੇ ਅੱਡੀਆਂ ਚੁੱਕ ਕੇ ਫਾਹ ਲਿਆ। ਜਨਵਰੀ ਚ ਮਿਆਦ ਪੁੱਗਣੀ ਸੀ, 10 ਨੂੰ ਪੰਚਾਇਤਾਂ ਚੱਲ ਪਈਆਂ ਸੀਗੀਆਂ ਆਪਣੀਆਂ ਪਿਛਲੀਆਂ ਜਿਹੜੀਆਂ ਸੀਗੀਆਂ। ਵੈਸੇ ਹੁੰਦਾ ਕੀ ਹੈ ਕਿ ਪਹਿਲੀ ਜਿਹੜੀ ਬੈਠਕ ਹੁੰਦੀ ਹੈ, ਮੀਟਿੰਗ ਹੁੰਦੀ ਆ, ਉਸ ਤੋਂ ਪੰਚਾਇਤ ਦਾ ਕਾਰਜਕਾਲ ਗਿਣਿਆ ਜਾਂਦਾ ਹੈ। ਫਿਰ ਵੀ ਜੇ ਆਪਾਂ ਦੇਖੀਏ ਮਾਰਚ ਦੇ ਜਨਵਰੀ ਦੇ ਐਂਡ ਤੱਕ ਸਾਰੀਆਂ ਪੰਚਾਇਤਾਂ ਜਿਹੜੀਆਂ ਉਹ ਗਤੀਸ਼ੀਲ ਹੋ ਜਾਂਦੀਆਂ ਨੇ। ਪਰ ਹੁਣ ਜਨਵਰੀ ਲੰਘ ਗਈ, ਫਰਵਰੀ ਆ, ਤਾਂ ਫਿਰ ਗਾਂ ਇਲੈਕਸ਼ਨ ਆ ਗਿਆ। ਤਾਂ ਮਤਲਬ ਇਹ ਕਿ ਪੰਚਾਇਤੀ ਚੋਣਾਂ ਵੀ ਤੁਸੀਂ ਘੱਟੋ ਘੱਟ 6 ਮਹੀਨੇ ਪਿੱਛੇ ਲੈ ਗਏ, ਕਿਉਂਕਿ ਜਦ ਤੱਕ ਝੋਨਾ ਨਹੀਂ ਲੱਗੂਗਾ ਹੁਣ ਤੱਕ ਆਪਣੇ ਇਲੈਕਸ਼ਨ ਹੋਣਾ ਹੀ ਨਹੀਂ ਜੀ। ਕਿਵੇਂ ਕਰਵਾਓਗੇ, ਕਿਵੇਂ ਵਿੰਡੋ ਲੱਭੋਗੇ? ਸੋਚੋ ਨਾ ਪ੍ਰਵੀਨ ਜੀ, ਵਾਢੀ ਆ ਗਈ, ਇਲੈਕਸ਼ਨ ਚੱਲ ਪਿਆ, ਫਿਰ ਉਸ ਤੋਂ ਬਾਅਦ ਝੋਨੇ ਦੀ ਲਵਾਈ, ਤੇ ਝੋਨੇ ਦੀ ਲਵਾਈ ਤੁਹਾਨੂੰ ਪਤਾ ਜੁਲਾਈ ਤੱਕ ਜਾਂਦੀ ਆ। ਜੀ ਜੀ। ਇਹਦਾ ਮਤਲਬ ਹੈ ਕਿ ਪੰਚਾਇਤਾਂ ਦਾ ਭੋਗ ਪਾ ਕੇ ਤੁਸੀਂ ਉਹ ਵੀ ਕੰਮ ਠੱਪ ਕਰ ਦਿੱਤੇ। ਸੋ ਇਸ ਕਰਕੇ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਵਿੰਡੋ ਬਚਦੀ ਆ। ਸੋ ਆਪਾਂ ਵੇਟ ਕਰਾਂਗੇ ਨਿਗਮ, SGPC ਤੇ ਪੰਚਾਇਤੀ ਚੋਣ, ਇਹ ਸ਼ਾਇਦ ਹੁਣ ਇਹ ਵੱਡੇ ਇਲੈਕਸ਼ਨ ਤੋਂ ਬਾਅਦ ਹੀ ਹੈ। ਤੇ ਕਹਿੰਦੇ ਖਾਲੀ ਕੁਰਸੀਆਂ ਨੂੰ ਮਿੰਟੂ ਜੀ ਮੁਲਾਜ਼ਮ ਬਿਠਾ ਕੇ ਭਰਿਆ। ਇਹ ਖਾਲੀ ਕੁਰਸੀਆਂ ਦਾ ਬੜਾ ਰੱਟਾ ਰਹਿੰਦਾ ਹੈ। ਇਹ ਤੇ ਕਈ ਵਾਰ ਤੁਹਾਨੂੰ ਪਤਾ ਰੈਲੀਆਂ ਦੇ ਵਿੱਚ ਮੋਦੀ ਹੋਰਾਂ ਤੋਂ ਵੀ ਨਹੀਂ ਭਰੀਆਂ ਜਾਂਦੀਆਂ, ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਵੀ ਨਹੀਂ ਸਨ ਭਰੀਆਂ ਜਾਂਦੀਆਂ। ਮੈਂ ਇੱਕ ਵਾਰੀ ਇਸੇ ਤਰ੍ਹਾਂ ਦੀ ਨਾ ਇੱਕ ਤਸਵੀਰ ਸੀ, ਤੇ ਉਹ ਬੜੀ ਗੱਲ ਵੀ ਹੋਈ ਸੀਗੀ, ਤੇ ਮੈਂ ਜਿਵੇਂ ਨਾ ਖਾਲੀ ਘੋੜੀ ਹਿਣਕਦੀ ਉੱਤੇ ਨਹੀਂ ਜਿਹਦਾ ਵੀਰ। ਹਾਂਜੀ ਹਾਂਜੀ। ਉਹ ਮੈਂ ਲਿਖ ਦਿੱਤਾ ਸੀ, ਮੈਂ ਖਾਲੀ ਕੁਰਸੀ ਹਿਣਕਦੀ ਉੱਤੇ ਨਾ ਦਿਸੇ ਸਰੀਰ ਜੀ। ਬਸ ਉਹ ਗੱਲ ਚੱਕ ਲਈ ਉਦੋਂ ਸੋਸ਼ਲ ਮੀਡੀਆ ਦੇ ਦੌਰ 'ਚ। ਉਦੋਂ ਲਿਖਣ ਦਾ ਜ਼ਮਾਨਾ ਸੀ, ਅੱਜ ਕੱਲ੍ਹ ਤਾਂ ਵੇਖਣ ਦਾ ਜ਼ਮਾਨਾ। ਲਿਖਣ ਲੁਖਣ ਵਾਲੀਆਂ ਗੱਲਾਂ ਹੀ ਚਲੇ ਗਈਆਂ ਨੇ, ਲਿਖਣਾ ਵੀ ਹੁਣ ਬੇਕਾਰ ਹੋ ਗਿਆ। ਰਵੀਸ਼ ਕੁਮਾਰ ਵੀ ਰੋ ਰਿਹਾ ਸੀ, ਮੈਨੂੰ ਲੱਗਦਾ ਕਿ ਲਿਖਿਆ ਜਾਂਦਾ ਹੀ ਨਹੀਂ ਹੁਣ। ਖੈਰ, ਇਹ ਮਾਮਲਾ ਕੀ ਹੈ ਕਿ ਆਪ ਸਰਕਾਰ ਤੁਹਾਨੂੰ ਪਤਾ ਹੀ ਆ, ਉਹ ਨਵੇਂ ਲਿਆਉਂਦੀ ਆ ਪ੍ਰੋਗਰਾਮ, ਤਾਂ ਉਹਨਾਂ ਨੇ ਤੁਹਾਡੀ ਸਰਕਾਰ ਤੁਹਾਡੇ ਦੁਆਰ ਇਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ। ਤੇ ਬਠਿੰਡੇ 'ਚ ਕੀ ਹੋਇਆ ਕਿ ਕੈਂਪ ਦੀ ਸ਼ੁਰੂਆਤ ਦਾ ਸਮਾਂ ਸਵੇਰੇ 9:30 ਵਜੇ ਸੀ, ਪਰ ਉਦੋਂ ਤੱਕ ਕਈ ਕੁਰਸੀਆਂ ਜਿਹੜੀਆਂ ਸੀਗੀਆਂ ਖਾਲੀ ਸੀ। 10:30 11 ਵਜ ਗਏ, ਉਦੋਂ ਤੱਕ ਵੀ ਖਾਲੀ ਸੀ। DC ਸਾਹਿਬ ਆ ਗਏ ਜਦੋਂ। ਹੁਣ ਜਦੋਂ ਪ੍ਰਬੰਧਕਾਂ ਨੇ ਵੇਖਿਆ ਵੀ ਇਹ ਤੇ ਕੰਮ ਹੀ ਖਰਾਬ ਹੋ ਗਿਆ, ਸਭ ਕੀ ਕੀਤਾ ਕਿ ਭਾਈ ਜਿਹੜਾ ਆਪਣਾ ਅਮਲਾ ਫੈਲਾ ਜੋ ਹੈਗਾ ਸੀ, ਉਹਨਾਂ ਨੂੰ ਕੁਰਸੀਆਂ ਤੇ ਬਿਠਾ ਕੇ ਤੇ ਉਹ ਰੌਣਕ ਜੀ ਜਿਹੜੀ ਆ ਨਾ ਉਹ ਕਰਕੇ ਦਿਖਾ ਦਿੱਤੀ। ਤਾਂ ਇਹੀ ਹੈ ਕਿ ਬਸ ਉਹੀ ਜਿੱਦਾਂ ਰੈਲੀਆਂ ਦੇ ਵਿੱਚ ਵੀ ਇਸ ਤਰ੍ਹਾਂ ਭੰਨ-ਘਾੜ ਕੀਤੀ ਜਾਂਦੀ ਆ, ਉਸੇ ਤਰ੍ਹਾਂ ਕਈ ਵਾਰ ਇਸ ਤਰ੍ਹਾਂ ਦੇ ਸਰਕਾਰੀ ਪ੍ਰੋਗਰਾਮਾਂ 'ਚ ਵੀ, ਆਯੋਜਨਾ 'ਚ ਵੀ ਇਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਆ ਉਹ ਕੀਤੇ ਜਾਂਦੇ ਆ। ਦੇਖੋ ਠੀਕ ਹੈ, ਕੈਂਪ ਵਗੈਰਾ ਜਿਹੜੇ ਆ ਉਹ ਲੱਗਣੇ ਚਾਹੀਦੇ ਆ, ਪਰ ਗੱਲ ਇਹ ਆ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਜਿਹੜਾ ਹੈ ਠੀਕ ਹੈ ਉਹ ਹੁੰਦਾ, ਮੈਂ ਨਹੀਂ ਇਸ ਗੱਲ ਤੋਂ ਮੁਨਕਰ, ਫਾਇਦਾ ਹੁੰਦਾ, ਪਰ ਕੁਝ ਹੋਰ ਖੱਜਲ ਖੁਆਰੀਆਂ ਬਹੁਤ ਨੇ, ਬਹੁਤ ਜ਼ਿਆਦਾ ਖੱਜਲ ਖੁਆਰੀਆਂ ਨੇ। ਮਸਲਨ ਜਿੱਦਾਂ ਆਪਾਂ ਤਹਿਸੀਲਾਂ 'ਚ ਦੇਖਦੇ ਹਾਂ, ਹਾਲੇ ਵੀ ਲੋਕਾਂ ਨੂੰ ਬਹੁਤ ਖੱਜਲ ਹੋਣਾ ਪੈਂਦਾ ਹੈ।
ਪਾਸਪੋਰਟ ਦਫ਼ਤਰ 'ਚ ਸਭ ਤੋਂ ਵੱਡਾ, ਅੱਜ ਮੈਂ ਕਿਸੇ ਮੰਚ ਤੇ ਗਿਆ ਸੀਗਾ, ਉੱਥੇ ਪਾਸਪੋਰਟ ਸੰਬੰਧੀ ਮੈਂ ਵਿੱਚੋਂ ਕੋਈ ਗੱਲ ਕੱਢ ਕੇ ਲਿਆਂਦੀ ਸੀ ਕਿ ਕਿਸ ਤਰ੍ਹਾਂ ਉੱਥੇ ਮਾੜੀ ਮੋਟੀ ਗੱਲ ਤੇ ਵੀ ਉਹ ਪੇਸ਼ ਪਾ ਦਿੰਦੇ ਆ RPO ਦੇ, ਉੱਥੇ ਗਾਂ ਕਿਸ ਤਰ੍ਹਾਂ ਸੈਟਿੰਗਾਂ ਨੇ, ਕਿਸ ਤਰ੍ਹਾਂ ਰੈਕਟ ਚੱਲ ਰਹੇ ਨੇ। ਜੀ ਜੀ। ਉਸ ਤੋਂ ਬਾਅਦ ਮੈਨੂੰ ਤੁਸੀਂ ਸੱਚ ਜਾਣੋ 5-7 ਫੋਨ ਆ ਗਏ ਕਿ ਜੀ ਇਵਨ ਦੈਟ ਕਿ ਸਾਡੀ ਟੈਕਨੀਕਲ ਟੀਮ ਚੋਂ ਇੱਕ ਬੰਦਾ ਆ ਗਿਆ ਜੀ ਕਿ ਲੱਖ ਰੁਪਏ ਮੇਰੇ ਤੋਂ ਮੰਗਿਆ ਸੀ। ਅੱਛਾ। ਤਾਂ ਮਤਲਬ ਕਿ ਇਹ ਸਾਰਾ ਕੁਝ ਤੁਸੀਂ ਦੇਖ ਲਓ ਕਿ ਇੱਕ ਸਰਟੀਫਿਕੇਟ ਤੋਂ ਲੈ ਕੇ ਪਾਸਪੋਰਟ ਤੱਕ ਇੱਕ ਵੱਡਾ ਦਸਤਾਵੇਜ਼ ਹੈ, ਇੱਕ ਛੋਟਾ ਦਸਤਾਵੇਜ਼ ਹੈ, ਉੱਥੋਂ ਲੈ ਕੇ ਉੱਤੋਂ ਤੱਕ ਨਾ ਸਿਰਫ ਕਰਪਸ਼ਨ ਆ ਬਲਕਿ ਬਹੁਤ ਜ਼ਿਆਦਾ ਟਾਈਮ ਵੇਸਟ ਹੁੰਦਾ। ਮੈਂ ਕੱਲ ਦੀ ਗੱਲ ਦੱਸਦਾ ਤੁਹਾਨੂੰ, ਸਵੇਰੇ ਸਾਜਰੇ ਮੇਰੇ ਨਾਲ ਦਾ ਇੱਕ ਪਿੰਡ ਹੈ ਡਬਲ ਟਾਪ, ਤਾਂ ਮੈਨੂੰ ਹੱਥ ਮਾਰਿਆ, ਹੁਣ ਸਾਰੇ ਜਾਣਦੇ ਨੇ, ਸਾਰਿਆਂ ਨੂੰ ਪਤਾ ਹੁੰਦਾ ਕਿ ਉਹਨੇ ਇਸ ਵੇਲੇ ਲੰਘਣਾ, ਸਵੇਰ ਟਾਈਮ ਮੈਂ ਲੰਘਦਾ, ਮੈਂ ਆਪਣੇ ਕੰਮ ਕਰ ਜਾਂਦਾ ਸ਼ਹਿਰ ਨੂੰ, ਤਾਂ ਉਦੋਂ ਹੱਥ ਮਾਰਿਆ ਤੇ ਹੱਥ ਮਾਰ ਕੇ ਉਹ ਭਾਊ ਭੱਜ ਕੇ ਤੇ ਘਰੇ ਵੜ ਗਿਆ। ਠੀਕ ਹੈ। ਮੈਂ ਖੜ ਗਿਆ, ਮੈਂ ਕਿਹਾ ਚਲੋ ਕੋਈ ਗੱਲ ਹੋਣੀ ਆ। ਉਹ ਨਾਲ ਮੁੰਡੇ ਨੂੰ ਲਿਆ ਤੇ ਨਾਲ ਉਹ ਕਾਗਜ਼ ਚੁੱਕ ਲਿਆਏ। ਮੈਂ ਬਾਲੇ ਤੇ ਮੈਂ ਪੁੱਛਿਆ, ਮੈਂ ਕਿਹਾ ਕਿੱਧਰ ਨੂੰ ਸਵੇਰੇ ਸਵੇਰੇ? ਤੇ ਉਹ ਕਹਿੰਦੇ ਨਹੀਂ ਭਾਊ ਕੁਛ ਨਹੀਂ, ਆਦਾ ਤਹਿਸੀਲ ਚੱਲੇ ਆ। ਗਰੀਬ ਤਬਕੇ ਚੋਂ ਸੀ ਵਿਅਕਤੀ। ਤੇ ਮੈਂ ਕਿਹਾ ਤਹਿਸੀਲ ਚ? ਉਹ ਕਹਿੰਦਾ ਜੀ ਮੁੰਡੇ ਦਾ ਨਾ ਕੋਈ ਸਰਟੀਫਿਕੇਟ ਹੈ ਬਣਾਉਣਾ। ਠੀਕ ਹੈ। ਹਿਸਾਬ ਲਾ ਲਓ ਠੰਡ ਦੇ ਵਿੱਚ ਜਵਾਕ ਨੂੰ ਲੈ ਕੇ ਉਹ। ਮੈਂ ਕਿਹਾ ਜੀ ਇਹ ਤਾਂ ਹੁਣ ਘਰ ਘਰ ਸੇਵਾ ਦਿੰਦੇ ਆ। ਉਹ ਕਹਿੰਦੇ ਜੀ ਗਰੀਬ ਆਦਮੀ ਹੈ, ਸਾਨੂੰ ਕੀ ਪਤਾ ਇਹਨਾਂ ਚੀਜ਼ਾਂ ਦਾ ਵੀ ਉਹ ਕਿਵੇਂ ਕਿੱਥੇ ਫੋਨ ਕਰੀਏ ਕੀ ਕਰੀਏ। ਤੁਸੀਂ ਹਿਸਾਬ ਲਾ ਲਓ ਕਿ ਇੱਕ ਗਰੀਬ ਬੰਦੇ ਵਾਸਤੇ ਖੱਜਲ ਖੁਆਰੀਆਂ ਹਾਲੇ ਵੀ ਕਾਇਮ ਨੇ। ਨਾ ਤਾਂ ਉਹਦੇ ਕੋਲ ਹੋ ਸਕਦਾ ਸਮਾਰਟਫੋਨ ਹੋਵੇ, ਨਾ ਹੋ ਸਕਦਾ ਉਹਦੇ ਕੋਲ ਕਿਹਨੂੰ ਲਾਉਣਾ ਨਾ ਆਵੇ। ਤਾਂ ਇਹ ਚੀਜ਼ਾਂ ਜਿਹੜੀਆਂ ਦੂਰ ਕਰਨ ਦੀ ਲੋੜ ਆ। ਹੁਣ ਖਾਲੀ ਕੁਰਸੀਆਂ ਤੇ ਆਪਦੇ ਬੰਦੇ ਬਿਠਾ ਕੇ ਫੋਟੋ ਖਿੱਚ, ਇਹਦਾ ਕੋਈ ਤੁਕ ਹੈਗਾ ਤੇ ਦੱਸੋ ਮੈਨੂੰ। ਮਿੰਟੂ ਜੀ, ਕੁਰਸੀਆਂ ਖਾਲੀ ਰੱਖਣ ਦੀ ਨੌਬਤ ਨਹੀਂ ਆਉਂਦੀ। ਲੋਕ ਤਾਂ ਅਫਸਰਸ਼ਾਹੀ ਕੋਲੇ ਜਾ ਕੇ ਧਰਨੇ ਲਾਉਂਦੇ ਵੀ ਸਾਡੀ ਗੱਲ ਸੁਣੋ। ਲੋਕ ਤਾਂ ਵਿਚਾਰੇ ਵਿਲਕਦੇ ਫਿਰਦੇ ਸੜਕਾਂ ਦੇ ਉੱਤੇ। ਆ ਹੁਣ ਇੱਕ ਗੱਲ ਇਹ ਹੈ ਕਿ ਲੋਕ ਕਈ ਵਾਰ ਬੇਮਿੱਦੇ ਹੋ ਜਾਂਦੇ ਆ ਨਾ ਕਿ ਇੱਥੇ ਕੀ ਕਰਾਂਗੇ ਜਾ ਕੇ। ਮੈਂ ਉਹੀ ਗੱਲ ਤੁਹਾਨੂੰ ਮੈਂ ਦੱਸਦਾ ਨਾ। ਹੁਣ ਇੱਕ ਪੰਜਾਬ ਦੇ ਕਿਸੇ ਮੀਡੀਆ ਅਦਾਰੇ ਨੇ ਪਾਈ ਮਿੰਟੂ ਜੀ ਪੋਸਟ ਸੋਸ਼ਲ ਮੀਡੀਆ ਤੇ। ਉਹ ਕਹਿੰਦਾ ਕਿ 5 ਮਿੰਟਾਂ ਦੇ ਵਿੱਚ ਮਿਲਿਆ ਵਿਆਹ ਦਾ ਸਰਟੀਫਿਕੇਟ ਜਾਂ ਜੋ ਵੀ ਡਾਕੂਮੈਂਟ ਆਪਾਂ ਵਿਆਹ ਤੋਂ ਬਾਅਦ ਬਣਾਉਣੇ ਆ 5 ਮਿੰਟਾਂ ਦੇ ਵਿੱਚ 3 ਕਰੋੜ ਤੋਂ ਰਜਿਸਟ੍ਰੇਸ਼ਨ। ਹਾਂਜੀ, ਮਾਫ ਕਰਨਾ, 3 ਕਰੋੜ ਤੋਂ ਉੱਪਰ ਆਬਾਦੀ ਹੈ ਮਿੰਟੂ ਜੀ, ਤੇ ਅਸੀਂ ਇੱਕ ਸਰਟੀਫਿਕੇਟ ਦੇ ਢੰਡੋਰੇ ਪਿੱਟ ਰਹੇ ਹਾਂ। ਸਾਡੇ ਕਿੰਨੇ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਕਿਰਤੀ ਲੋਕ, ਕਾਮੇ ਮਜ਼ਦੂਰ, ਕੋਈ ਭੱਠਾ ਮਜ਼ਦੂਰ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਡਰਾਈਵਿੰਗ ਲਾਇਸੈਂਸ ਬਣਾਉਣ ਵਾਸਤੇ ਇੱਥੇ 2 ਰਸਤੇ ਨੇ ਸਾਡੇ ਕੋਲ ਜੀ। ਜਾਂ ਤਾਂ ਕਿ ਤੁਸੀਂ 1 ਮਹੀਨਾ 20 ਦਿਨ ਖਰਾਬ ਕਰੋ, ਠੀਕ ਹੈ ਜੀ, ਜਾਂ ਤੁਸੀਂ 20,000 ਰੁਪਇਆ ਖਰਾਬ ਕਰੋ। ਪੈਕੇਜ ਦੇ ਤੋਂ 20,000 ਰੁਪਏ। ਅਸਲਾ ਲਾਇਸੈਂਸ ਵੀ ਏਦਾਂ ਬਣ ਰਿਹਾ। ਇਹ ਇਹਨਾਂ ਦੇ ਬੰਦੇ, ਇਹ ਤਾਂ ਅੰਧ ਭਗਤ ਹੈਗੇ ਨੇ। ਅਸਲਾ ਲਾਇਸੈਂਸ ਅਗਲੇ ਕਹਿੰਦੇ ਲੈ ਸਿੱਧੀ ਕਰੋ ਗੱਲ, ਤੁਹਾਨੂੰ ਬਣਵਾ ਦਿੰਦੇ ਆ, ਸਾਰਾ ਕੁਝ ਆਪੇ ਕਰਾਂਗੇ, ਇੱਥੋਂ ਤੱਕ ਕਿ ਡੋਪ ਟੈਸਟ ਦਾ ਮੂਤ ਵੀ ਆਪ ਹੀ ਦੇ ਦਿਆਂਗੇ ਜੀ। ਤਾਂ ਗੱਲ ਇਹ ਆ ਕਿ ਹੁਣ ਦੇਖੋ ਗੱਲਾਂ ਚੱਲੀਆਂ ਨੇ ਕਿ ਬਈ ਡਰਾਈਵਿੰਗ ਲਾਇਸੈਂਸ ਜਿਹੜਾ ਉਹਦਾ ਟਰੈਕ ਜਿਹੜਾ ਉਹ ਜ਼ਿਲ੍ਹਾ ਹੈਡਕੁਆਟਰ ਤੇ ਹੈ ਜਾਂ ਪਿੰਡ ਤੋਂ 30 ਕਿਲੋਮੀਟਰ ਦੂਰ ਹੈ, 20 ਕਿਲੋਮੀਟਰ ਦੂਰ ਹੈ। ਇੱਕ ਕੁੜੀ ਨੇ ਜਾਂ ਇੱਕ ਔਰਤ ਨੇ ਆਪਣਾ ਬਣਾਉਣਾ ਲਾਇਸੈਂਸ, ਤਾਂ ਦੱਸੋ ਪਹਿਲਾਂ ਫਾਈਲ ਲੈਣ ਜਾਏਗੀ, ਮੈਡੀਕਲ ਚੋਂ ਬਲੱਡ ਟੈਸਟ ਕਰਾਓ ਜੀ, ਆਹ ਕਰਾਓ ਉਹ ਕਰਾਓ, ਫਿਰ ਜਾ ਕੇ ਟ੍ਰਾਇਲ ਦਿਓ, ਹਾਸਲ ਕਰੋ। ਮਹੀਨਾ 20 ਦਿਨ ਲੰਘ ਗਿਆ ਨਾ। ਬਿਲਕੁਲ। ਤੇ ਇਸ ਤੋਂ ਇਲਾਵਾ ਉਹਦੇ ਨਾਲ ਹਰ ਵੇਲੇ ਇੱਕ ਵਿਅਕਤੀ ਜਾਏਗਾ। ਤੇ ਜੇ ਉਹੀ ਤੁਸੀਂ ਪਿੰਡ ਪੱਧਰ ਤੇ ਕਰਦੇ ਹੋ ਜਾਂ ਮਤਲਬ ਕਿ ਕੋਈ 3-4 ਪਿੰਡਾਂ ਪਿੱਛੇ ਐਟਲੀਸਟ ਜੋ ਆਪਣੀ ਸਬ ਡਿਵੀਜ਼ਨ ਹੁੰਦੀ ਹੈ ਉੱਤੇ ਕਰ ਦਿਓ। ਅੱਛਾ, ਇੱਥੇ ਕੀ ਆ, ਸਾਡੇ ਇੱਥੇ ਲਾਗੇ, ਸਾਡੇ ਪਿੰਡਾਂ ਦੇ ਬਿਲਕੁਲ ਲਾਗੇ ਆ ਮਾਹੂਆਣਾ ਜੀ। ਸਾਡੇ ਰਿਸ਼ਤੇਦਾਰ, ਮੇਰੇ ਨਾਨਕਿਆਂ ਦਾ ਪਿੰਡ ਸਾਡੇ ਪਿੰਡ ਤੋਂ 200 ਤਕਰੀਬਨ 40 ਕਿਲੋਮੀਟਰ ਬਣਦਾ ਹੈ। ਠੀਕ ਹੈ ਜੀ। ਤੇ ਮੇਰੇ ਮਾਮੇ ਦਾ ਮੁੰਡਾ ਹਿਸਾਬ ਲਾ ਲਓ ਕਿ ਟ੍ਰਾਇਲ ਦੇਣ ਇੱਥੇ ਆਇਆ। ਹਾਂਜੀ, ਏਦਾਂ ਹੀ ਆਉਣਾ ਪੈਂਦਾ। ਯਾਨੀ ਪਟਿਆਲਾ ਕ੍ਰਾਸ ਕਰਕੇ ਉਹ ਹਰਿਆਣੇ ਦੇ ਬਾਰਡਰ ਤੇ ਨੇਗਾ। ਕੜਾਮ ਹੈ ਜਿਹਦਾ ਆਪਾਂ ਜ਼ਿਕਰ ਵੀ ਕੀਤਾ ਸੀ ਇੱਕ ਦਿਨ।
ਤਾਂ ਹਿਸਾਬ ਲਾ ਲਓ ਉੱਥੋਂ 40-50 ਕਿਲੋਮੀਟਰ ਪਹਿਲਾਂ ਚੱਲ ਕੇ ਪਟਿਆਲੇ ਆਉਣਗੇ, ਫਿਰ ਉਸ ਤੋਂ ਬਾਅਦ 200-250 ਕਿਲੋਮੀਟਰ ਇੱਥੇ ਆਉਣਗੇ, ਸਾਡੇ ਕੋਲੋਂ ਆ ਕੇ ਗਾਂ 15-20 ਕਿਲੋਮੀਟਰ ਯਾਨੀ 300 ਕਿਲੋਮੀਟਰ ਤਕਰੀਬਨ। ਤਾਂ ਤੁਸੀਂ ਅੰਦਾਜ਼ਾ ਲਾ ਲਓ ਪੰਜਾਬ ਚੋਂ ਕਿੰਨੇ ਲੋਕ ਜਿਹੜੇ ਆ ਖਰਾਬ ਹੁੰਦੇ ਨੇ। ਜੀ ਜੀ ਬਿਲਕੁਲ। ਕਿੰਨੇ ਸਾਡੇ ਕੋਲ ਇਹ ਪ੍ਰਬੰਧ ਵੀ ਨਹੀਂ ਕਿ ਹੈਵੀ ਲਾਇਸੈਂਸਾਂ ਵਾਸਤੇ ਸਾਡੇ ਕੋਲ ਆ ਇੱਕ ਇਕੱਲਾ ਮਹੂਆਣਾ ਹੀ ਰਹਿ ਗਿਆ। ਬਿਲਕੁਲ। ਤੇ ਮਿੰਟੂ ਜੀ ਗੱਲ ਕਰੀਏ ਜਾਂਦੇ ਜਾਂਦੇ ਉੱਤਰਾਖੰਡ ਦੇ ਵਿੱਚ ਕਹਿੰਦੇ ਸਰਬਸੰਮਤੀ ਨਾਲ ਪਾਸ ਹੋ ਗਿਆ UCC ਬਿੱਲ। ਹਾਂਜੀ, ਇਹ ਯੂਨੀਫਾਰਮ ਸਿਵਲ ਕੋਡ ਪਹਿਲੀ ਵਾਰੀ ਕਹਿ ਲਓ ਕਿ ਇਹਨਾਂ ਨੇ ਲਾਗੂ ਕਰ ਦਿੱਤਾ ਉੱਤਰਾਖੰਡ ਦੇ ਵਿੱਚ। ਵੈਸੇ ਅੱਗੇ ਵੀ ਇੱਕ ਅੱਧ ਸਟੇਟ ਦੇ ਵਿੱਚ ਹੈਗਾ, ਤਾਂ ਗੱਲ ਇਹ ਆ ਕਿ ਇਹਨੂੰ ਹੁਣ ਬਹੁਤ ਜ਼ਿਆਦਾ ਮਿਲ ਰਹੀ ਆ ਬਾਈ। ਤੇ ਪੁਸ਼ਕਰ ਸਿੰਘ ਧਾਮੀ ਬੋਲ ਰਹੇ ਸੰਵਿਧਾਨ ਦੇ ਸਿਧਾਂਤਾਂ ਤੇ ਕੰਮ ਕਰਨ ਲਈ ਸਾਨੂੰ ਯੂਨੀਫਾਰਮ ਸਿਵਲ ਕੋਡ ਦੀ ਲੋੜ ਹੈ। ਹੁਣ ਸਮਾਂ ਆ ਗਿਆ ਕਿ ਅਸੀਂ ਵੋਟ ਬੈਂਕ ਦੀ ਰਾਜਨੀਤੀ ਅਤੇ ਸਿਆਸੀ ਨਿੱਜੀ ਲਾਭਾਂ ਤੋਂ ਉੱਪਰ ਉੱਠੀਏ ਤੇ ਇੱਕ ਅਜਿਹੇ ਸਮਾਜ ਦਾ, ਮੈਂ ਆਸ ਰਿਹਾ, ਇੱਕ ਅਜਿਹੇ ਸਮਾਜ ਦਾ ਨਿਰਮਾਣ ਕਰੀਏ ਜੋ ਬਿਨਾਂ ਕਿਸੇ ਭੇਦਭਾਵ ਦੇ ਬਰਾਬਰ ਅਤੇ ਖੁਸ਼ਹਾਲ ਹੋਵੇ। ਇਹ ਧਾਮੀ ਸਾਹਿਬ ਜੋ ਕਹਿ ਰਹੇ ਆ ਨਾ, ਇਹ ਨਿਲੱਜੇ ਨੇ। ਪੰਜਾਬੀ ਦਾ ਇੱਕ ਸ਼ਬਦ ਹੈ ਨਿਲੱਜ ਜੀ। ਨਿਲੱਜਿਆ ਲੱਜ ਤੈਨੂੰ ਆਉਂਦੀ ਨਾ, ਨਾ ਲੱਜਿਓ ਲੱਜ ਤੁਹਾਨੂੰ ਆਉਂਦੀ ਨਾ। ਇਹ ਕੀ ਕਹਿ ਰਹੇ ਆ ਕਿ ਅਜਿਹੇ ਸਮਾਜ ਦਾ ਨਿਰਮਾਣ ਕਰੀਏ ਜੋ ਬਿਨਾਂ ਕਿਸੇ ਭੇਦਭਾਵ ਦੇ ਬਰਾਬਰ ਤੇ ਖੁਸ਼ਹਾਲ ਹੋਵੇ। ਟਾਈਮ ਹੋ ਗਿਆ ਆਪਣਾ। ਇਹਦੇ ਵਿੱਚੋਂ ਹੀ ਮੈਂ ਤੁਹਾਨੂੰ ਕੱਢ ਕੇ ਦੇਵਾਂ ਭੇਦਭਾਵ। ਹਾਂਜੀ, ਇਹ ਲੈ ਕੇ ਆਇਆ ਸਮਾਜ ਦਾ ਨਿਰਮਾਣ ਜਿਵੇਂ ਕਰਦੇ ਆ ਇਹਨਾਂ ਨੇ, ਜਿਹੜਾ ਲਿਆਂਦਾ ਹੈ ਨਾ ਜੀ, ਉਹਦੇ ਵਿੱਚ ਆਦਿਵਾਸੀਆਂ ਨੂੰ ਛੋਟ ਦਿੱਤੀ ਗਈ ਆ। ਠੀਕ ਹੈ ਜੀ। ਪਹਿਲੀ ਗੱਲ, ਉੱਥੇ ਯੂਨੀਫਾਰਮ ਸਿਵਲ ਕੋਡ ਜਿਹੜਾ ਹੈ ਉਹ ਆਪਣਾ ਮੰਤਵ ਗਵਾ ਦਿੰਦਾ ਜਦੋਂ ਤੁਸੀਂ ਕਿਸੇ ਨੂੰ ਵੀ ਏਜੰਟ ਕਹਿੰਦੇ ਹੁੰਦੇ ਨਾ ਆਪਾਂ। ਹਾਂਜੀ, ਕੁਝ ਇਸ ਤਰ੍ਹਾਂ ਦਾ। ਹਾਂਜੀ, ਇਸ ਤਰ੍ਹਾਂ ਦਾ ਲਫ਼ਜ਼ ਹੈ ਜਦੋਂ ਤੁਸੀਂ ਕਿਸੇ ਨੂੰ ਕਰਦੇ ਹੋ। ਹਾਂਜੀ ਹਾਂਜੀ, ਠੀਕ ਹੈ। ਇੱਕ ਕਿਉਂਕਿ ਆਦਿਵਾਸੀਆਂ ਦੀ ਵੋਟ ਚਾਹੀਦੀ ਹੈ ਤੁਹਾਨੂੰ। ਹਾਂ, ਮੁਸਲਮਾਨਾਂ ਨਾਲ ਕਰ ਰਹੇ ਹੋ ਤੁਸੀਂ, ਮੁਸਲਮਾਨਾਂ ਨਾਲ ਕਰ ਰਹੇ ਹੋ ਕਿਉਂਕਿ ਮੁਸਲਮਾਨਾਂ ਦੀ ਵੋਟ ਤੁਹਾਨੂੰ ਮਿਲਣੀ ਨਹੀਂ। ਹਿੰਮਤ ਬਿਸਵਾ ਸ਼ਰਮਾ ਨੇ ਤਾਂ ਸ਼ਰੇਆਮ ਕਿਹਾ ਕਿ ਸਾਨੂੰ ਨਹੀਂ ਚਾਹੀਦੀ ਮੁਸਲਮਾਨਾਂ ਦੀ ਵੋਟ। ਮਤਲਬ ਭੇਦਭਾਵ ਤਾਂ ਤੁਸੀਂ ਇੱਥੇ ਹੀ ਕਰ ਗਏ ਜੀ। ਭੇਦਭਾਵ ਤਾਂ ਇਹੀ ਹੋ ਗਿਆ। ਤੇ ਜਿਹੜਾ ਨਿਰਮਾਣ ਕਰ ਰਹੇ ਹੋ ਨਾ ਤੁਸੀਂ, ਉਹਦੇ ਵਿੱਚ ਕੀ ਹੈ ਕਿ ਇੱਕ ਤਬਕੇ ਨੂੰ ਤੁਸੀਂ ਅਹਿਸਾਸ ਕਰਾ ਰਹੇ ਹੋ ਕਿ ਸੋਵਰਨਟੀ ਆ ਗਈ ਹੈ ਤੁਹਾਡੇ ਕੋਲ, ਨਜ਼ਾਰੇ ਲਓ। ਤੇ ਇੱਕ ਨੂੰ ਅਹਿਸਾਸ ਕਰਾ ਰਹੇ ਹੋ ਕਿ ਤੂੰ ਗੁਲਾਮ ਹੋ ਗਿਆ ਜੀ ਜੀ, ਤੂੰ ਗੁਲਾਮ ਹੈ। ਤਾਂ ਜਿਹੜਾ ਉਹ ਸੋਵਰਨਟੀ ਮੰਨ ਰਿਹਾ ਨਾ, ਉਹ ਮਦਹੋਸ਼ੀ ਚ ਫਿਰ ਰਿਹਾ। ਕਿਉਂਕਿ ਤੁਸੀਂ ਉਹਦੀ ਚੇਤਨਾ ਚ ਪਤਾ ਕੀ ਕਰ ਰਹੇ ਹੋ, ਇੱਕ ਬਹੁਤ ਸ਼ਬਦਾਂ ਦਾ ਜਾਲ ਬੁਣ ਕੇ ਸੁਣਨਾ। ਮੋਦੀ ਸਾਹਿਬ ਅਯੁੱਧਿਆ ਚ ਕੀ ਕਹਿ ਰਹੇ ਸੀ? ਜੀ, ਰਾਮ ਮਤਲਬ ਰਾਸ਼ਟਰ, ਦੇਵ ਮਤਲਬ ਦੇਸ਼। ਤੁਸੀਂ ਦੈਵੀ ਸ਼ਕਤੀ ਨੂੰ ਇਸ ਤਰ੍ਹਾਂ ਦਰਸਾ ਰਹੇ ਹੋ ਕਿ ਉਹ ਦੇਸ਼ ਨੂੰ ਚਲਾਏਗੀ। ਲੋਕਤੰਤਰਿਕ ਕਦਰਾਂ ਕੀਮਤਾਂ ਨੇ। ਤਾਂ ਜਦੋਂ ਇਸ ਪਾਸੇ ਤੁਸੀਂ ਮੁੜ ਗਏ, ਆਹ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਇਹ ਫਜ਼ੂਲ, ਜਾਂ ਕਹਿ ਲਓ ਕਿ ਕਪਟ ਤੋਂ ਵੱਧ ਕੁਛ ਵੀ ਨਹੀਂ। ਜੀ ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ।